अस्सलाम वालेकुम जी। सियाणे कहते हैं भी तंबाकू की चुगली मूँह ते भी किसी का तंबाकू माड़ा होवे ना तो बंदे सूटा ला के वो डेरेदार दे ते हुक्के दे मूँह ते कहंदे यार तेरा तंबाकू बड़ा हौला। इदां ही गल्लां अज मूँह ते होणगियां, मूँह तरों गल्लां होणगियां, मिठियां गल्लां होणगियां। तुसीं देख रहे हो भी इस टाइम मैदान सज्जिया होया भी पूरी सत्थ लगी आ, खाड़ा पूरा तैयार आ भी जिद्दां पिंडां दे विच सत्थ लगदी। असीं तुहानूं अगे भी बड़ी वारी दिखाई आ सत्थ लगदी ਤੇ ਅੱਜ ਥੋੜੀ ਜੀ ਸੱਥ ਤੁਹਾਨੂੰ ਵੱਖਰੀ ਦਿਖਾਵਾਂਗੇ। ਸੱਥ ਮੈਂ ਕਹਿੰਦਾ ਵੀ ਜਿਹੜੀ ਸਕਰੀਨ ਆ ਉਹ ਕੋਈ ਬੰਦਾ ਚਲਾਵੇ ਤਾਂ ਉਹਨੂੰ ਕੋਈ ਕੰਮ ਦੀ ਗੱਲ ਲੱਭੇ ਵੀ ਐਸੀ ਕੋਈ ਗੱਲਾਂ ਜਿਹੜੀਆਂ ਸਾਡੇ ਧੀ ਪੁੱਤਰਾਂ ਵਾਸਤੇ ਨਵੀਆਂ ਪਤਾ ਨਹੀਂ। ਆਪਣੀ ਰਹਿਤਲ ਬਹਿਤਲ ਦੀ ਗੱਲ ਕਰਾਂਗੇ, ਆਪਣੇ ਵਸੇਬ ਦੀ ਗੱਲ ਕਰਾਂਗੇ ਤੇ ਜਿਹੜਾ ਗੱਲਾਂ ਨੂੰ ਅਸੀਂ ਭੁੱਲ ਗਏ ਵਸਾਰ ਗਏ ਉਹ ਗੱਲਾਂ ਅਸੀਂ ਅੱਜ ਕਰਾਂਗੇ ਵੀ ਇਦਾਂ ਟੋਟੇ ਬਣਾ ਕੇ ਵੀ ਪਹਿਲਾਂ ਅਸੀਂ ਸਵਾਲ ਜਵਾਬ ਕਰਾਂਗੇ। ਉਹ ਸਵਾਲਾਂ ਜਵਾਬਾਂ ਦੇ ਵਿੱਚ ਸਿੱਖਣ ਨੂੰ ਬਹੁਤ ਕੁਝ ਲੱਭੂਗਾ ਸਾਨੂੰ ਵੀ ਤੇ ਦੇਖਣ ਵਾਲਿਆਂ ਨੂੰ ਵੀ। तो फिर असी तुहानूं अज रंगा रंग प्रोग्राम ये नहीं भी कल्ले सवाल जवाब आ रंगा रंग प्रोग्राम आ भी जिद्दां तुहानूं गवैये भी असी सुणावांगे, गीत आऊगा विच प्रोग्राम दे विच। गीत तो बाद फिर एक ऐसी शै भी तुहानूं असी दसणी नहीं, तुसीं आपे ही देख लो। तुसीं कहोगे यार भी सानूं तू कित्थे लै गया, इदां करके तुहानूं दास्तान चेते करानी। ते असी अपने प्रोग्राम नूं बिस्मिल्ला करदे हां, शुरू करदे हां। पहलां असी टोटा बनाने हां भी जिहदे च सवाल जवाब करने। सवाल जवाबां दे विच मैं पहला सवाल ਜਿਹੜੇ ਬੰਦੇ ਨੂੰ ਕੋਈ ਸਵਾਲ ਦਾ ਜਵਾਬ ਆਉਂਦਾ ਹੋਵੇ ਉਹ ਹੱਥ ਖੜਾ ਕਰ ਦੇਵੇ, ਅਸੀਂ ਉਹਦੇ ਕੋਲ ਆਵਾਂਗੇ। ਸਾਡੇ ਕੋਲ ਇਨਾਮ ਵੀ ਪਏ ਆ, ਤੁਸੀਂ ਦੇਖ ਰਹੇ ਆ ਸਾਡੇ ਇਸ ਪਾਸੇ ਮੇਜ਼ ਤੇ ਇਨਾਮ ਪਏ ਆ। ਸਵਾਲ ਆ ਜੀ ਪਹਿਲਾ, ਕੋਈ ਬੰਦਾ ਅੱਜ ਮੈਨੂੰ ਦੱਸੇ ਵੀ ਦੇਸੀ ਮਹੀਨਾ ਉਹਦੀ ਤਰੀਕ ਦੱਸੇ ਵੀ ਮਹੀਨਾ ਕਿਹੜਾ, ਸਲਾਮੀ ਵੀ ਮਹੀਨਾ ਕਿਹੜਾ, ਉਹਦੀ ਤਰੀਕ ਕਿਹੜੀ ਹੈ। ਬੰਦਾ ਜਿਹਨੂੰ ਜਵਾਬ ਆਉਂਦਾ ਦੋਵੇਂ ਦੱਸਣੇ ਆ, ਦੋਵੇਂ ਸਹੀ ਹੋਣਗੇ ਤਾਂ ਉਹਨੂੰ ਅਸੀਂ ਇਨਾਮ ਦੇਵਾਂਗੇ। ਬਾਂਹ ਖੜੀ ਕਰ ਦੇਵੇ ਕੋਈ ਬੰਦੇ ਦੇ ਕਿਸੇ ਦੇ ਕੋਈ ਜਵਾਬ ਇਸ ਟਾਈਮ ਦਿਮਾਗ ਸ਼ਾਇਦ। अच्छा जी, इधर साढ़े भरा ने बांह खड़ी की जी। बिस्मिल्ला जी। अज जेठ की है 5 तरीक। अच्छा। ते जुलहज्जा का महीना जिहड़ा है ओदी है 2 तरीक अज। ये जी सवाल जवाब ठीक नहीं, महीने तो सही पहुँच गया सी, तरीक सही नहीं दसी भी की है जी। हाँ जी इधर जेठ की 5 हाँ। जुलकत की अज 2 तरीक हो गई। ये तो उन्हें भी दसिया जी, वो जुलहज की दसी उन्हें। ਇਹ ਜ਼ੁਲਹੱਜ ਆ ਜੀ। नहीं जी जुलकत है जी। ਨਹੀਂ ਜੀ ਇਹ ਜ਼ੁਲਹੱਜ ਹੈ, ਜ਼ੁਲਕਦ ਲੰਘ ਗਿਆ ਜੀ। ਤੁਹਾਡੇ ਵਾਸਤੇ ਤਾੜੀ ਮਰਾਵਾਂ, ਇਹਦੇ ਵਾਸਤੇ ਤਾੜੀ ਮਾਰਿਓ ਜੀ। ਵਾਹ ਵਾਹ ਵਾਹ। ਲਓ ਜੀ ਜਵਾਬ ਠੀਕ ਸੀ ਉਸ ਮੁੰਡੇ ਦਾ ਤੇ ਸਿਰਫ ਉਹ ਵਿੱਚ ਬਾਂਹ ਖੜੀ ਹੋ ਗਈ ਸੀ, ਮੈਂ ਤਾਂ ਉਧਰ ਚਲਾ ਗਿਆ ਸੀ। ਜਵਾਬ ਮੁੰਡੇ ਨੇ ਸਹੀ ਜਿਹਾ ਦਿਆ ਵੀ ਅੱਜ ਹਾਂ ਇਹਦੇ ਵਾਸਤੇ ਹੁਣ ਤਾੜੀ ਲਾਓ ਜੀ। ਹਾਂ ਅਮਰ ਇਨਾਮ ਦੇ ਭਾਗ। ਦੇਖੋ ਜੀ ਅੱਜ ਇਸਲਾਮੀ ਮਹੀਨਾ, ਸਾਰਿਆਂ ਤੋਂ ਪਹਿਲਾਂ ਜੀ ਸਾਡੇ ਦੇਖਣ ਵਾਲਿਆਂ ਨੂੰ ਜਿਹੜੇ ਜਿਹੜੇ ਨਸੀਬਾਂ ਵਾਲੇ, ਕਰਮਾਂ ਵਾਲੇ, ਬਖਤਾਂ ਵਾਲੇ ਇਸ ਮਹੀਨੇ ਦੇ ਵਿੱਚ ਹੱਜ ਕਰਨਗੇ। ਕੱਲ੍ਹ ਚੰਦ ਚੜ੍ਹ ਗਿਆ, ਸਾਰੇ ਪਾਸੇ ਦੇਖ ਲਿਆ ਤੇ 10 ਦਿਨਾਂ ਬਾਅਦ ਹੱਜ ਹੋਊਗਾ। ਰੱਬ ਖੈਰੀ ਸਲਾਮਤੀ ਉਹ ਟਾਈਮ ਲੈ ਕੇ ਆਵੇ ਤੇ ਜਿਹੜੇ ਬੰਦੇ ਖੁਸ਼ ਨਸੀਬ ਹੋ ਜਾਣਗੇ ਉਹਨਾਂ ਨੂੰ ਸਾਡੇ ਵੱਲੋਂ ਮੁਬਾਰਕਬਾਦ ਜੀ ਖਸੂਸੀ ਤੌਰ ਤੇ ਰੱਬ ਸਾਰਾ ਉਧਰ ਦਿਓ ਜੀ। ਇਹ ਜੀ ਅਸੀਂ ਗੋੜਾ ਸਿਖਲਾਈ ਵਾਲਾ ਗੋੜਾ ਬਗੈਰ ਮਸਾਲਿਆਂ ਤੋਂ, ਤੇ ਇਹ ਅਸੀਂ ਆਪਣੇ ਭਰਾਵਾਂ ਨੂੰ ਤੋਹਫਾ ਦੇਵਾਂਗੇ 2-2 ਪੇਸੀਆਂ, ਕਿਉਂ ਹੈ ਪੂਰਾ ਸੂਰਾ ਨਾ ਇਹ ਕੀ। ਫਿਰ ਗਾਂ ਜਦੋਂ ਜੇ ਤੁਹਾਡੇ ਇਹ ਪਸੰਦ ਆਇਆ ਸਾਡਾ ਇਹ ਸੱਥ ਤੁਹਾਡੇ ਪਸੰਦ ਆਈ, ਫਿਰ ਗਾਂ ਅਸੀਂ ਇਨਾਮ ਹੋਰ ਵੀ ਦੇਵਾਂਗੇ। ਇਹ ਕੋਈ ਮਾੜਾ ਵੀ ਨਹੀਂ ਹੈ, ਬਗੈਰ ਮਸਾਲਿਆਂ ਤੋਂ। ਹਾਂਜੀ ਸਿਹਤ ਵਾਲਾ ਬੈਠੋ ਜੀ। ਅੱਛਾ ਇਹ ਜੀ ਸਲਾਮੀ ਮਹੀਨਾ ਦਾ ਕਹਿ ਲਓ ਵੀ ਬਹੁਤ ਬਹੁਤ ਮੁਬਾਰਕ ਆ ਜੀ। ਹੱਜ ਦੀ ਚੰਦ ਦਿਖਿਆ ਤੇ ਇੱਕ ਦੂਏ ਵਾਸਤੇ ਦੁਆਵਾਂ ਵੀ ਕਰਨੀ ਚਾਹੀਦੀਆਂ ਜੀ। ਤੇ ਇਸੇ ਦੇ ਨਾਲ ਲੱਗਦਾ ਜੀ ਮੈਂ ਸਵਾਲ ਕਰੂੰਗਾ, ਉਹ ਸਾਡੇ ਕੋਲ ਬੱਚੇ ਬੈਠੇ ਆ ਜੀ, ਇਹ ਉਹਨਾਂ ਬੱਚਿਆਂ ਵਾਸਤੇ ਜੀ ਸਵਾਲ ਆ ਵੀ ਜਿਹੜੀ ਕੁਰਬਾਨੀ ਹੁੰਦੀ ਜਾਨਵਰ ਦੀ, ਉਹ ਇੱਕ ਤਾਂ ਦੱਸੋ ਵੀ ਉਹ ਕਿਵੇਂ ਪਤਾ ਲੱਗੂਗਾ ਵੀ ਇਹ ਕੁਰਬਾਨੀ ਇਹਦੀ ਹੁਣ ਹੋ ਜੂ, ਲੱਗਦਾ ਕਿਵੇਂ ਆ ਕੁਰਬਾਨੀ ਤੇ ਜਾਨਵਰ ਉਹਦੀ। ਹਾਂ ਜਿਹਨੂੰ ਪਤਾ ਉਹ ਬਾਂਹ ਖੜੀ ਕਰੇ ਵੀ ਆਹ ਬੱਕਰਾ ਜਾਂ ਬਹਿੜਾ ਇਹ ਕੁਰਬਾਨੀ ਲੱਗ ਜੂਗਾ, ਕਿੱਦਾਂ ਪਤਾ ਲੱਗੂਗਾ। ਹਾਂਜੀ ਦੱਸੋ ਜੀ। ਆ ਮੁੰਡੇ ਨੇ ਹੱਥ ਖੜਾ ਕਰਿਆ ਜੀ। ਹਾਂਜੀ ਜੇ ਉਹ ਦੋਂਦਾ ਹੋਵੇ। ਵਾਹ ਵਾਹ ਤਾੜੀ ਲਾਓ ਜੀ। ਮੁੰਡੇ ਨੇ ਪਤਾ, ਕਹਿੰਦਾ ਬਹਿੜਾ ਬੱਕਰਾ ਦੋਂਦਾ ਹੋਵੇ ਤੇ ਉਹ ਲੱਗ ਜੂ। ਅੱਛਾ ਸਾਡੇ ਜ਼ਿਮੀਦਾਰ ਭਰਾ ਵੀ ਬੈਠੇ ਆ, ਮੈਂ ਅਗਲਾ ਸਵਾਲ ਇਹਦੇ ਨਾਲ ਹੀ ਜੋੜ ਕੇ ਪੁੱਛੂੰਗਾ, ਪਰ ਇਹਨੂੰ ਇਨਾਮ ਦਿਓ ਜੀ ਮੁੰਡੇ ਨੂੰ। ਇੱਧਰ ਜੀ ਵੀ ਦੋਂਦਾ ਉਹਨੇ ਕਿਹਾ ਵੀ ਹੋਵੇ, ਤੁਸੀਂ ਦੱਸ ਸਕਦੇ ਆ ਵੀ ਕੋਈ ਬੰਦੇ ਨੂੰ ਪਤਾ ਹੋਵੇ ਵੀ ਦੋਂਦਾ ਜਾਨਵਰ ਕਦੋਂ ਹੁੰਦਾ। ਸਾਰੇ ਡੰਗਰਾਂ ਵਾਲੇ ਬੈਠੇ ਆ। ਚਾਚਾ ਬੂਟੇ ਨੇ ਜੀ ਹੱਥ ਖੜੇ ਕਰਿਆ ਤੇ ਤੁਸੀਂ ਬੈਠੇ ਹੋ ਜੀ ਆਪਣੇ ਹੋਸ਼ 'ਚ। ਅੱਛਾ ਠੀਕ ਹੈ ਜੀ। ਮੈਂ ਕਿਹਾ ਵੀ ਉਧਰ ਹੱਥ ਖੜਾ ਨਹੀਂ ਹੋ ਰਿਹਾ। ਹਾਂਜੀ ਬੱਕਰਾ ਜਿਹੜਾ ਜੀ ਉਹ 1.25 ਸਾਲ ਦਾ ਦੁੰਦਾ ਹੁੰਦਾ ਜੀ, ਮਾਸ਼ਾਅੱਲਾ। ਤੇ ਕੱਟਾ ਤੇ ਵਹਿੜਾ ਇਹ 2.5 ਸਾਲ ਦਾ ਦੁੰਦਾ ਹੁੰਦਾ। ਤਾੜੀ ਲਾਓ ਜੀ।
ਵਾਹ ਵਾਹ, ਪੱਕੀਆਂ ਗੱਲਾਂ ਪਿੰਡਾਂ ਵਾਲੇ ਬੈਠੇ ਪੱਕੀਆਂ ਗੱਲਾਂ ਦੱਸਣਗੇ ਤੁਹਾਨੂੰ। ਚਾਚੇ ਬੂਟੇ ਨੂੰ ਵੀ ਇਨਾਮ ਦਿਓ ਜੀ। ਅੱਛਾ, ਕੋਈ ਬੰਦਾ ਦੱਸੋ ਜੀ ਕਿ ਜਿਹੜੀ ਪੱਗ ਆ, ਪੱਗ ਦਾ ਜਿਹੜਾ ਕੱਪੜਾ ਹੁੰਦਾ ਵੀ ਇਹਦੀ ਪਮੈਸ਼ ਕਿੰਨੀ ਆ ਪੱਗ ਦੀ? ਜਿਹਨੂੰ ਪਤਾ ਹੋਵੇ ਹੱਥ ਖੜਾ ਕਰੇ ਜੀ। ਉਧਰੋਂ ਵੀ ਹੱਥ ਖੜਾ ਹੋਇਆ ਜੀ, ਉਧਰੋਂ ਪੁੱਛਦੇ ਹਾਂ ਅਸੀਂ। ਹਾਂਜੀ 7 ਮੀਟਰ। 7 ਮੀਟਰ। ਅੱਛਾ ਜੀ, ਚਾਚਾ ਜੀ ਤੁਸੀਂ ਵੀ ਹੱਥ ਖੜਾ ਕੀਤਾ ਸੀ ਪੱਗ ਦੀ ਪਮੈਸ਼। ਹਾਂਜੀ, ਇਹ ਜੀ 5 ਤੋਂ 7 ਜੀ। 5 ਗਜ਼ ਵੀ ਹੁੰਦੀ ਆ ਤੇ 7 ਗਜ਼ ਦੀ ਵੀ ਹੁੰਦੀ ਆ ਜੀ। ਤਾੜੀ ਲਾਓ ਜੀ। ਆ ਭਾਈ ਨੂੰ ਵੀ ਇਨਾਮ ਦਿਓ ਜੀ। ਹਾਂਜੀ, ਦੇਖੋ ਕੈਸੀ ਗੱਲ ਆ। ਬੜਾ ਚੰਗਾ ਲੱਗਾ ਜੀ ਕਿ ਸਾਡੇ ਮੁੰਡਿਆਂ ਨੂੰ ਕੋਈ ਐਸਾ ਸਵਾਲ ਹਜੇ ਤੱਕ ਨਹੀਂ ਹੋਇਆ ਵੀ ਜਿਹੜਾ ਕੋਈ ਬੰਦਾ ਕਹੇ ਵੀ ਇੱਥੋਂ ਕਿਸੇ ਨੂੰ ਪਤਾ ਨਾ ਹੋਵੇ। ਇਧਰ ਦਿਓ। ਅੱਛਾ ਜੀ, ਸੌਖੇ ਸੌਖੇ ਸਵਾਲ ਹੋ ਗਏ। ਹੁਣ ਵਿੱਚੋਂ ਕੋਈ ਆਪਾਂ ਟਾਵੇਂ ਟਿੱਲੇ ਕੋ ਔਖੇ ਸਵਾਲ ਵੀ ਕਰਾਂਗੇ। ਜਿਹੜਾ ਸਾਡੇ ਦੇਸੀ ਮਹੀਨੇ ਜਿੱਦਾਂ ਅੱਗਾ ਗੱਲ ਹੋਈ ਆ ਵੀ ਉਹਦਾ ਪਹਿਲਾ ਮਹੀਨਾ ਕੋਈ ਬੰਦਾ ਦੱਸ ਸਕਦਾ? ਮੈਂ ਇਸ ਮੰਜੀ ਤੇ ਆਨਾ ਵੀ ਅੱਗੇ ਦੱਸਿਆ ਨਹੀਂ, ਤੁਸੀਂ ਕੋਈ ਜਵਾਬ ਨਹੀਂ ਦਿੱਤਾ। ਤੁਹਾਨੂੰ ਲੋੜ ਨਹੀਂ ਗੁੜ ਦੀ? ਸਾਨੂੰ ਤੂੜੀ ਦੀ ਲੋੜ ਹੈ। ਅੱਛਾ, ਤੁਸੀਂ ਕੋਈ ਸਵਾਲ ਤੁਹਾਡੇ ਹਿਸਾਬ ਦਾ ਕਰੀਏ? ਉਹ ਕਹਿੰਦੇ ਵੀ ਸਾਨੂੰ ਇਨਾਮ 'ਚ ਗੁੜ ਨਾ ਦਿਓ, ਤੂੜੀ ਦੇ ਦਿਓ। ਅੱਛਾ ਜੀ, ਦੱਸੋ ਬਾਜਾ ਜਿਹੜਾ ਹੁੰਦਾ ਉਹਦੇ ਸੁਰ ਕਿੰਨੇ ਹੁੰਦੇ ਜੀ? ਉਹਦੇ ਸੁਰ ਜੀ 42 ਸੁਰ ਹੁੰਦੇ ਨੇ। ਆਹਾ, ਤਾੜੀ ਲਾਓ ਜੀ। ਵਾਹ 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 ਵਾਹ। ਅੱਛਾ, ਤੁਸੀਂ ਨਾ ਜੀ ਜਦੋਂ ਆਪਣੀ ਮਜਲਿਸ ਮੁੱਕੇ ਨਾ ਜੀ, ਤੁਸੀਂ ਪੰਡ ਤੂੜੀ ਦੀ ਲੈ ਜਾਣੀ। ਠੀਕ ਹੋ ਗਿਆ। ਤਾੜੀ ਲਾਓ ਜੀ। ਵਾਹ ਵਾਹ। ਉਹ ਡੰਗਰਾਂ ਵਾਲਾ ਬੰਦਾ, ਉਹਨੂੰ ਆਪਣੇ ਡੰਗਰਾਂ ਦੀ ਫਿਕਰ ਆ ਜੀ। ਅੱਛਾ, ਕੋਈ ਹੋਰ ਬੰਦਾ ਦੱਸੇ ਜੀ ਦੇਸੀ ਮਹੀਨੇ ਦਾ ਪਹਿਲਾ ਮਹੀਨਾ ਕਿਹੜਾ ਜੀ? ਅੱਛਾ, ਚਾਚੇ ਬੂਟੇ ਤੇ ਤਾਂ ਮੀਂਹ ਦਾ ਪਤਾ ਹੋਣਾ। ਉਹ ਮੁੰਡਾ ਕਹਿੰਦਾ ਵੀ ਮੈਨੂੰ ਵੀ ਪਤਾ। ਦੇਖਦੇ ਆ ਵੀ ਲਵੇ ਮੁੰਡਿਆਂ ਨੂੰ ਵੀ ਪਤਾ ਕਿ ਨਹੀਂ ਪਤਾ ਜੀ। ਜੇਠ। ਅੱਛਾ ਜੀ, ਇਹਨਾਂ ਨੇ ਜੇਠ ਕਿਹਾ ਜੀ। ਉਸਮਾਨ ਸਾਹਿਬ ਨੇ ਹੱਥ ਖੜਾ ਕੀਤਾ ਜੀ। ਚੇਤਰ। ਤਾੜੀ ਲਾਓ ਬਈ। ਵਾਹ ਵਾਹ। ਨਹੀਂ ਜੀ, ਉਸਮਾਨ ਸਾਹਿਬ ਨੇ ਆ ਦਿਓ ਜੀ, ਗੁੜ ਦਿਓ। ਦੇਖੋ ਨਾ ਜੀ, ਚਾਚੇ ਬੂਟੇ ਨੂੰ ਤਾਂ ਪਤਾ ਹੋਣਾ ਚਾਹੀਦਾ ਸੀ। ਸਾਡੇ 'ਚ ਸਿਆਣਾ ਬੰਦਾ, ਜਿਹੜੀ ਗੱਲ ਨਾ ਪਤਾ ਹੋਵੇ ਅਸੀਂ ਪੁੱਛਦੇ ਵੀ ਇਹਨੂੰ ਆ। ਪਰ ਉਸਮਾਨ ਨੇ ਦੱਸਿਆ, ਇਸ ਗੱਲ ਦੀ ਖੁਸ਼ੀ ਹੋਈ। ਇਹੀ ਗੱਲ, ਇਹੀ ਸੁਨੇਹਾ ਵੀ ਜਿਹੜੀਆਂ ਗੱਲਾਂ ਨਹੀਂ ਪਤਾ ਉਹ ਇਦਾਂ ਕਿਸੇ ਬਹਾਨੇ ਸਿਰ ਉਹ ਪਤਾ ਲੱਗ ਜਾਣ। ਹੁਣ ਮੈਂ ਇੱਥੇ ਇੱਕ ਅਖਾਣ ਜੀ, ਇਹ ਸਿਆਣਿਆਂ ਤੋਂ ਪੁੱਛ ਕੇ ਯਾਦ ਹੋਈਆਂ ਨਾ। ਹਾਂ ਹਾਂ, ਸਿਆਣਿਆਂ ਤੋਂ ਪੁੱਛ ਕੇ। ਦੇਖੋ ਸਾਡੇ ਕੋਲ ਸਿਆਣੇ ਬੈਠੇ ਵੀ ਆ, ਦਿਓ ਜੀ। ਅੱਛਾ ਜੀ, ਹੁਣ ਮੈਂ ਇੱਕ ਅਖਾਣ ਕਹਿਣਾ ਜੀ। ਉਸ ਅਖਾਣ ਦਾ ਤੁਸੀਂ ਵੰਡ ਕਰਨੀ ਆ। ਵੰਡ ਇਹ ਜ਼ਰੂਰੀ ਨਹੀਂ ਹੁੰਦੀ ਵੀ ਇੱਕ ਹੋਣੀ ਪੱਕੀ ਹੋਣੀ। ਜਿਹਨੂੰ ਜਿੰਨੀ ਕੁ ਸਮਝ ਹੋਵੇ ਉਸ ਹਿਸਾਬ ਦੇ ਨਾਲ ਉਸ ਅਖਾਣ ਦੀ ਉਹ ਵੰਡ ਕਰ ਸਕਦਾ। ਤੁਸੀਂ ਵੀ ਕਰ ਸਕਦੇ ਆ ਜੀ, ਜਿੰਨੀ ਕੁ ਤੁਹਾਨੂੰ ਸਮਝ ਆਪਣੇ ਹਿਸਾਬ ਨਾਲ ਜਿਹੜਾ ਬੰਦਾ ਦਿਲ ਕਰੇ ਉਹਦੀ ਵੰਡ ਕਰ ਸਕਦਾ। ਫਿਰ ਅਖੀਰ ਦੇ ਉੱਤੇ ਅਸੀਂ ਵੀ ਕਰਾਂਗੇ ਜੀ। ਅੱਛਾ, ਅਖਾਣ ਇਹ ਆ ਵੀ ਸਿਆਣੇ ਕਹਿੰਦੇ ਆ ਵੀ ਪੁੱਤ ਪੜਾਇਆ ਭਲਾ, ਕਮਾਦ ਪੀੜਿਆ ਭਲਾ। ਇਹਦਾ ਕੀ ਮਤਲਬ ਬਣਦਾ? ਹਾਂਜੀ, ਚਾਚੇ ਬੂਟੇ ਨੇ ਹੱਥ ਖੜਾ ਕੀਤਾ ਜੀ ਇਸ ਪਾਸੇ। ਹਾਂਜੀ ਚਾਚਾ, ਇਹਦਾ ਇਹ ਅਖਾਣ ਸਿਆਣੇ ਕਿਉਂ ਕਹਿੰਦੇ ਜੀ? ਇਹ ਸਿਆਣੇ ਅਖਾਣ ਕਹਿੰਦੇ ਆ ਵੀ ਪੁੱਤ ਨੂੰ ਪੜਾਇਆ ਭਲਾ, ਵੀ ਪੁੱਤ ਨੂੰ ਜਿੰਨਾ ਤੁਸੀਂ ਪੜਾਓਗੇ ਓਨਾ ਹੀ ਫਾਇਦਾ ਹੋ ਜਾਊਗਾ। ਤਲੀਮ ਹੀ ਆ ਜੀ। ਠੀਕ ਆ ਜੀ। ਤੇ ਕਮਾਦ ਆ ਐਵੇਂ ਸਿੱਟਣ ਨੂੰ ਪੀੜਨਗੇ ਤੁਸੀਂ, ਤੇ ਪੀੜਿਆਂ ਇਹਦੇ ਕਈ ਫਾਇਦੇ ਆ। ਡੰਗਰਾਂ ਲਈ ਆਗ ਬਚਣਗੇ, ਤੇ ਗੁੜ ਜਿਹੜਾ ਉਹ ਮਹਿੰਗਾ ਵਿਕੇਗਾ, ਆਮਦਨ ਜ਼ਿਆਦਾ ਹੋਏਗੀ, ਪ੍ਰੋਫਿਟ ਜ਼ਿਆਦਾ ਹੋਏਗੀ ਤੁਹਾਨੂੰ ਗੁੜ ਚੋਂ। ਅੱਛਾ ਜੀ। ਹਾਂਜੀ, ਗੁੜ ਜਿਹੜਾ ਪੀੜ ਕੇ ਤੁਸੀਂ ਫਰੋਖਤ ਕਰੋਗੇ ਨਾ, ਉੱਦਾਂ ਕਮਾਦ ਨਾਲੋਂ ਇਹਦੇ 'ਚ ਪ੍ਰੋਫਿਟ ਜ਼ਿਆਦਾ, ਇਹਦਾ ਫਾਇਦਾ ਬਹੁਤਾ ਕਮਾਦ ਦਾ। ਅੱਛਾ, ਹਾਂ। ਲਓ ਜੀ, ਚਾਚੇ ਬੂਟੇ ਨੇ ਵੰਡ ਆਪਣੇ ਹਿਸਾਬ ਨਾਲ ਕੀਤੀ ਆ। ਕੋਈ ਹੋਰ ਬੰਦਾ ਇਸ ਅਖਾਣ ਦੀ ਵੰਡ ਕਰਨ ਦੇ ਕਿਸੇ ਦੀ ਦਿਲ ਹੋਵੇ, ਕੋਈ ਕਰ ਸਕਦਾ? ਹਾਂਜੀ ਦੱਸੋ। ਇਹਦੇ ਚ ਇੱਕ ਤਾਂ ਤਾਲੀਮ ਦੀ ਅਹਿਮੀਅਤ ਹੈ ਕਿ ਅਗਰ ਪੜਾਵਾਂਗੇ ਨਹੀਂ ਤੇ ਉਹ ਆਵਾਰਾ ਹੋ ਜਾਏਗਾ, ਉਹ ਮਾਸ਼ਰੇ ਦੇ ਵਿੱਚ ਉਹਨੂੰ ਅਕਲ ਔਰ ਸ਼ਊਰ ਦੀ ਕਮੀ ਰਹਿ ਜਾਏਗੀ। ਅੱਛਾ ਜੀ। ਠੀਕ ਆ। ਇਸੇ ਤਰ੍ਹਾਂ ਕਮਾਦ ਨੂੰ ਜੇ ਪੀੜਾਂਗੇ ਨਹੀਂ ਤੇ ਉਹ ਸੁੱਕ ਜੂਗਾ। ਉਹਦੀ ਜਿਹੜੀ ਰੋਹ ਆ ਉਹ ਸੁੱਕ ਜਾਏਗੀ ਤੇ ਉਹਦੀ ਕਦਰੋਂ ਕੀਮਤ ਵੀ ਘਟ ਜੂਗੀ, ਉਹ ਕਿਸੇ ਕੰਮ ਦਾ ਵੀ ਨਹੀਂ ਰਹੂਗਾ। ਲਓ ਜੀ, ਤਾੜੀ ਲਾਓ ਇੱਕ ਵਾਰੀ। ਉਹਨੂੰ ਪੀੜ ਲਾਂਗੇ, ਉਹ ਕਿਸੇ ਕੰਮ ਆ ਜਾਊਗਾ। ਵਾਹ ਵਾਹ। ਪੁੱਤ ਨੂੰ ਪੜਾ ਲਾਂਗੇ ਤੇ ਉਹ ਮਾਸ਼ਰੇ ਚੰਗਾ ਰਹਿ ਜਾਊਗਾ। ਵਾਹ ਵਾਹ ਵਾਹ। ਗੱਲ ਇਹ ਸੀ ਦੇਰ ਪਾ ਦੀ, ਵੀ ਦੇਰ ਪਾ ਦੀ ਨਾ ਗੱਲ ਸੀ ਵੀ ਜੇ ਕੱਚਾ ਦੁੱਧ ਰੱਖੀਏ ਨਾ ਤੇ ਉਹ ਛੇਤੀ ਖਰਾਬ ਹੁੰਦਾ। ਉਹੀ ਉਬਾਲਾ ਦੇ ਕੇ ਰੱਖ ਲਈ, ਉਹਦਾ ਟਾਈਮ ਵੱਧ ਜਾਂਦਾ। ਜਿਹੜਾ ਪੁੱਤ ਹੁੰਦਾ ਜੇ ਪੜਾ ਲਈਏ ਤੇ ਉਹ ਬਹੁਤਾ ਹੰਡ ਜੂਗਾ, ਧੱਕੇ ਘੱਟ ਖਾਊਗਾ, ਰੁਲੂਗਾ ਘੱਟ। ਤਲੀਮ ਕਿਸੇ ਕੋਈ ਖੋ ਨਹੀਂ ਲੈਂਦਾ, ਉਹ ਕੰਮ ਆਉਂਦੀ ਰਹਿੰਦੀ। ਅਖੀਰ ਮਰਨ ਤੱਕ ਉਹ ਤਲੀਮ ਕੰਮ ਆਉਂਦੀ। ਇਦਾਂ ਹੀ ਜਿਹੜਾ ਕਮਾਦ ਆ ਉਹਨੂੰ ਤੁਸੀਂ ਖੜਾ ਨਹੀਂ ਸਕਦੇ ਖੇਤ 'ਚ। ਹਾਂ, ਉਹਦੀ ਮਿਆਦ ਵਧਾਉਣ ਵਾਸਤੇ ਉਹਨੂੰ ਪੀੜ ਲਓ ਵੀ ਪੁੱਤ ਪੜਾਇਆ ਭਲਾ, ਕਮਾਦ ਪੀੜਿਆ ਭਲਾ। ਲਓ ਜੀ, ਇਹ ਤਾੜੀ ਲਾ ਕੇ ਚਾਚੇ ਬੂਟੇ ਨੂੰ ਵੀ ਦਿਓ ਗੁੜ, ਤੇ ਉਸਮਾਨ ਨੂੰ ਵੀ ਦਿਓ। ਜਿਉਂਦੇ ਵਾਸਤੇ ਰਹੋ ਜੀ। ਅੱਛਾ, ਤੁਸੀਂ ਸੁਣਦੇ ਰਹਿੰਦੇ ਆ ਵੀ ਅਖੀਰਲਾ ਸਵਾਲ ਆ ਜੀ, ਉਸ ਤੋਂ ਬਾਅਦ ਆਪਾਂ ਗਾਂਹ ਤੁਰਾਂਗੇ। ਬੜੇ ਰੰਗਾ ਰੰਗ ਪ੍ਰੋਗਰਾਮ ਹੋਣਗੇ।
ਅੱਜ ਦੀ ਫਿਲਮ ਦੇ ਵਿੱਚ ਤੁਸੀਂ ਤੁਹਾਡਾ ਮਨ ਰਾਜੀ ਹੋ ਜਾਊਗਾ। ਅਸੀਂ ਇਸ ਤੋਂ ਬਾਅਦ ਤੁਹਾਨੂੰ ਗੀਤ ਵੀ ਸੁਣਾਵਾਂਗੇ ਤੇ ਇੱਕ ਐਸੀ ਸ਼ੈ ਆ ਜਿਹੜੀ ਤੁਸੀਂ ਕਹਿਣਾ ਯਾਰ ਇਹ ਤਾਂ ਬਈ ਅਸੀਂ ਕਿਤੇ ਨਿੱਕੇ ਹੁੰਦੇ ਵੇਖਦੇ ਰਹੇ ਹਾਂ, ਉਹ ਪ੍ਰੋਗਰਾਮ ਵੀ ਅਸੀਂ ਤੁਹਾਨੂੰ ਦਿਖਾਵਾਂਗੇ। ਅੱਛਾ, ਅਖੀਰਲਾ ਸਵਾਲ ਇਹ ਆ ਬਈ ਲਿਖੇ ਪੜ੍ਹੇ ਬੰਦਿਆਂ ਦੇ ਨਾਲ ਵੀ ਜਿੱਦਾਂ ਹੀਰ ਵਾਰਿਸ ਸ਼ਾਹ ਦੀ ਹੋ ਗਈ ਵੀ ਬਾਬੇ ਵਾਰਿਸ ਸ਼ਾਹ ਨੇ ਲਿਖੀ, ਉਹ ਬਾਬੇ ਵਾਰਿਸ ਸ਼ਾਹ ਦੇ ਨਾਂ ਤੇ ਮਸ਼ਹੂਰ ਹੋ ਗਈ, ਇੱਦਾਂ ਹੀ ਦਾਸਤਾਨਾਂ ਹੋਰ ਵੀ ਹੈ। ਜਿੱਦਾਂ ਇੱਕ ਦਾਸਤਾਨ ਆ ਮਿਰਜ਼ਾ ਸਾਹਿਬਾ, ਉਹ ਲਿਖੀ ਖਾਸੇ ਬੰਦਿਆਂ ਨੇ, ਪਰ ਇੱਕ ਬੰਦੇ ਦੇ ਨਾਵੇਂ ਲੱਗ ਗਈ, ਉਹ ਮਸ਼ਹੂਰ ਉਹ ਦਾਸਤਾਨ ਹੋਈ। ਕੋਈ ਬੰਦਾ ਹੱਥ ਖੜਾ ਕਰੇ ਵੀ ਉਹ ਦਾਸਤਾਨ ਕਿਹੜੇ ਲਿਖਾਰੀ ਨੇ ਲਿਖੀ ਹੈ। ਮਾਸ਼ਾਅੱਲਾ, ਰਾਣਾ ਸਾਹਿਬ ਨੇ ਹੱਥ ਖੜਾ ਕੀਤਾ। ਉਮੀਦ ਵੀ ਰਾਣਾ ਸਾਹਿਬ ਤੇ ਸੀ, ਗੱਲ ਬਰੀਕੀ ਦੀ। ਬਿਸਮਿਲ੍ਲਾ। ਹੀਰ ਵਾਰਿਸ ਸ਼ਾਹ ਨਾ ਉਹ ਵੀ ਬਹੁਤ ਸਾਰੇ ਬੰਦਿਆਂ ਨੇ ਜਿਹੜਾ ਵਾ ਨਾ ਲਿਖੀ ਜੀ। ਤੇ ਇਸ ਤਰ੍ਹਾਂ ਹੀ ਜਿਹੜੀ ਇਹ ਦਾਸਤਾਨ ਹੈ ਨਾ ਮਿਰਜ਼ਾ ਸਾਹਿਬਾਂ ਦੀ, ਇਹ ਵੀ ਕਾਫੀ ਬੰਦਿਆਂ ਨੇ ਲਿਖੀ, ਲੇਕਿਨ ਉਸਤਾਦ ਪੀਲੂ ਦੀ ਨਾ ਜਿਹੜੀ ਆ ਇਹ ਮਸ਼ਹੂਰ ਹੋਈ ਜਿਹੜੀ ਆ। ਤੇ ਵੈਸੇ ਇਹਨਾਂ ਨੇ ਨਾ ਹੀਰ ਰਾਂਝੇ ਦੀ ਵੀ ਜਿਹੜੀ ਆ ਲਿਖੀ ਹੈ, ਲੇਕਿਨ ਇਹਨਾਂ ਦੀ ਜਿਹੜੀ ਮਿਰਜ਼ਾ ਸਾਹਿਬਾਂ ਵਾ ਨਾ ਉਹ ਜ਼ਿਆਦਾ ਮਕਬੂਲ ਆ। ਤਾੜੀ ਲਾਓ ਉਸਤਾਦ ਪੀਲੂ, ਵਾਹ 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 ਵਾਹ। ਦੇਖੋ ਨਾ ਜੀ ਕੈਸੇ ਕੈਸੇ ਬੰਦੇ ਸਾਡੇ ਕੋਲ ਬੈਠੇ ਆ ਬਈ, ਇਹਨਾਂ ਤੋਂ ਸਾਨੂੰ ਸਿੱਖਣ ਦਾ ਮੌਕਾ ਲੱਭਦਾ। ਤੇ ਅਸੀਂ ਹੁਣ ਜੀ ਗਾਂਹ ਵਧਾਉਂਦੇ ਆ ਪ੍ਰੋਗਰਾਮ ਨੂੰ। ਕੋਈ ਹੋਰ ਐਸੀ ਗੱਲ ਹੋਈ ਤਾਂ ਉਹ ਵੀ ਤੁਹਾਡੇ ਨਾਲ ਅਸੀਂ ਕਰਦੇ ਹਾਂ। ਇੱਕ ਵਾਰੀ ਤੁਹਾਨੂੰ ਅਸੀਂ ਗੀਤ ਸੁਣਾਉਂਦੇ ਹਾਂ, ਇੱਕ ਵਾਰੀ ਸਾਰੇ ਤਾੜੀ ਲਾਇਓ ਵੀ ਫਨਕਾਰਾਂ ਨੂੰ ਮੈਂ ਸੱਦਾਂ ਤੇ ਸੱਦ ਕੇ ਤੁਹਾਨੂੰ ਗੀਤ ਐਸਾ ਤੁਹਾਡੇ ਤੱਕ ਪਹੁੰਚੂਗਾ। ਤੇ ਨਾਲ ਲੱਗਦੀ ਸਾਡੀ ਚਾਹ ਪੱਕ ਰਹੀ ਆ, ਪਰਵੇਜ਼ ਸਾਹਿਬ ਚਾਹ ਪਕਾ ਰਹੇ ਜੀ ਆਪਣੇ ਹੱਥਾਂ ਦੇ ਨਾਲ, ਤੇ ਉਹ ਫਿਰ ਅਖੀਰ ਦੇ ਉੱਤੇ ਚਾਹ ਵੀ ਪੀਵਾਂਗੇ। ਇਹ ਪੱਕ ਜੂ, ਕਿੰਨਾ ਕੁ ਟਾਈਮ ਲੱਗੂ? ਅੱਧੇ ਘੰਟੇ ਦਾ ਸਾਡਾ ਚਾਹੇ ਪ੍ਰੋਗਰਾਮ ਨਾ ਹੋਵੇ, ਚਲੋ ਛੇਤੀ ਪਕਾ ਲਓ। ਚਲੋ ਜਦੋਂ ਵੀ ਪੱਕ ਗਈ ਅਸੀਂ ਪੀ ਕੇ ਜਾਵਾਂਗੇ। ਚਾਹ ਹਰ ਬੰਦੇ ਨੂੰ ਮਿਲੂਗੀ, ਗੁੜ ਕਿਸਮਤ ਵਾਲੇ ਮੁਕੱਦਰਾਂ ਵਾਲੇ ਨੂੰ ਮਿਲੂਗਾ, ਬਗੈਰ ਮਸਾਲਿਆਂ ਵਾਲਾ ਚਾਹ ਹਰ ਬੰਦੇ ਨੂੰ ਮਿਲੂਗੀ। ਅੱਛਾ ਜੀ, ਹੁਣ ਤੁਹਾਨੂੰ ਅਸੀਂ ਗੀਤ ਸੁਣਾਉਂਦੇ ਹਾਂ। ਇੱਕ ਵਾਰੀ ਤਾੜੀ ਲਾਓ ਵੀ ਫਨਕਾਰ ਇੱਥੇ ਸਾਡੇ ਚੌਤਰੇ ਤੇ ਆ ਜਾਣ। ਤਾੜੀ ਲਾਓ, ਆਓ ਆਜੋ ਜੀ। ਸੋਨੇ ਦੇ ਕਿਲਮਾਂ ਪਰਦੇਸੀਆਂ ਬੰਦਿਆਂ ਦੇ ਹੁੰਦੇ ਨਾਜ਼ੁਕ ਦਿਲ ਮਾਇਆ, ਤੁਸੀਂ ਵਤਨਾਂ ਦੇ ਸਰਦਾਰ ਅਸੀਂ ਪਰਦੇਸੀ ਹੈ, ਸਾਡੇ ਕਿਹੜੇ ਜ਼ੋਰ ਨੇ ਯਾਰ ਅਸੀਂ ਪਰਦੇਸੀ ਹੈ, ਅਸੀਂ ਪਰਦੇਸੀ ਹੈ, ਤੁਸੀਂ ਵਤਨਾਂ ਦੇ ਸਰਦਾਰ ਅਸੀਂ ਪਰਦੇਸੀ ਹੈ, ਸਾਡੇ ਕਿਹੜੇ ਜ਼ੋਰ ਨੇ ਯਾਰ ਅਸੀਂ ਪਰਦੇਸੀ ਹੈ, ਅਸੀਂ ਪਰਦੇਸੀ ਹੈ। हिन यार दी पखियां लाया असा कोई नहीं कोठियां पाया, हिन यार दी पखियां लाया असा कोई नहीं कोठियां पाया, किले पटने हैं बस चार असी परदेसी हैं, साडे केड़े जोर ने यार असी परदेसी हैं, ਅਸੀਂ ਪਰਦੇਸੀ ਐ ਤੁਸੀਂ ਵਤਨਾਂ ਦੇ ਸਰਦਾਰ, ਅਸੀਂ ਪਰਦੇਸੀ ਹੈ, ਸਾਡੇ ਕਿਹੜੇ ਜ਼ੋਰ ਨੇ ਯਾਰ ਅਸੀਂ ਪਰਦੇਸੀ ਐ, ਅਸੀਂ ਪਰਦੇਸੀ ਐ। ਸ਼ਮ ਕੂਚ ਦਾ ਹੁਕਮ ਸੁਣਾ ਨਹੀਂ, ਜੱਟ ਰਾਤ ਦਾ ਅਮਨ ਵਜਾ ਨਹੀਂ, ਸ਼ਮੀ ਕੂਚ ਦਾ ਹੁਕਮ ਸੁਣਾ ਨਹੀਂ, ਜੱਟ ਰਾਤ ਦਾ ਅਮਨ ਵਜਾ ਨਹੀਂ, ਦਮੀ ਲੱਦ ਵਸੈ ਭਾਰ ਅਸੀਂ ਪਰਦੇਸੀ ਹੈ, ਸਾਡੇ ਕਿਹੜੇ ਜ਼ੋਰ ਨੇ ਯਾਰ ਅਸੀਂ ਪਰਦੇਸੀ ਹੈ, ਅਸੀਂ ਪਰਦੇਸੀ ਐ ਤੁਸੀਂ ਵਤਨਾਂ ਦੇ ਸਰਦਾਰ, ਅਸੀਂ ਪਰਦੇਸੀ ਹੈ, ਸਾਡੇ ਕਿਹੜੇ ਜ਼ੋਰ ਨੇ ਯਾਰ ਅਸੀਂ ਪਰਦੇਸੀ ਐ। ਅਸੀਂ ਪੱਖੀ ਵਾਸ ਫਕੀਰਾਂ ਇਹ ਤੁਹਾਡੀਆਂ ਸਮਰ ਜਗੀਰਾਂ, ਅਸੀਂ ਪੱਖੀ ਵਾਸ ਫਕੀਰਾਂ ਇਹ ਤੁਹਾਡੀਆਂ ਸਮਰ ਜਗੀਰਾਂ, ਨਿਸੇ ਕਰ ਦੇ ਕੋਈ ਤਕਰਾਰ ਅਸੀਂ ਪਰਦੇਸੀ ਹੈ, ਸਾਡੇ ਕਿਹੜੇ ਜ਼ੋਰ ਨੇ ਯਾਰ ਅਸੀਂ ਪਰਦੇਸੀ ਹੈ, ਅਸੀਂ ਪਰਦੇਸੀ ਹੈ, ਤੁਸੀਂ ਵਤਨਾਂ ਦੇ ਸਰਦਾਰ
ਅਸੀਂ ਪਰਦੇਸੀ ਹੈ ਸਾਡੇ ਕਿਹੜੇ ਜ਼ੋਰ ਨੇ ਯਾਰ ਅਸੀਂ ਪਰਦੇਸੀ ਹਾਂ। ਵਾਹ 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 ਜ਼ਿੰਦਾਬਾਦ ਜ਼ਿੰਦਾਬਾਦ ਵਾਹ 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 ਕੀ ਬਾਤ ਹੈ ਜੀ ਆ ਗੋੜ ਦਿਓ ਜੀ ਹਾਂਜੀ ਆਓ ਤਾਂ ਬੈਠੋ ਜੀ ਤਸ਼ਰੀਫ ਰੱਖੋ ਅਸੀਂ ਜੀ ਬੜੇ ਸ਼ੁਕਰਗੁਜ਼ਾਰ ਆ ਸਾਡੇ ਗਰਾਂ ਦੇ ਗਵਈਏ ਜੀ ਤੇ ਖਸੂਸੀ ਤੌਰ ਤੇ ਸਾਡੇ ਵਾਸਤੇ ਟਾਈਮ ਕੱਢਿਆ ਤੇ ਨਵਾਂ ਗੀਤ ਜਿਹੜਾ ਅਸੀਂ ਪਹਿਲਾਂ ਨਹੀਂ ਸੁਣਿਆ ਸੀ ਉਹ ਗੀਤ ਸਾਨੂੰ ਸੁਣਾਇਆ ਜੀ ਤੇ ਅਸੀਂ ਖੁਸ਼ੀ ਦੇ ਵਿੱਚ ਜੀ ਇਹਨਾਂ ਨੂੰ ਤੋਹਫਾ ਦੇ ਰਹੇ ਹਾਂ ਜੀ ਗੁੜ ਦਾ ਇੱਕੋ ਪਾਤੇ ਮੋਮੀ ਲਿਫਾਫੇ ਚਲੋ ਠੀਕ ਹੈ ਜੀ ਠੀਕ ਹੈ ਜੀ ਅੱਛਾ ਜੀ ਤੁਸੀਂ ਇੱਥੇ ਬਟਨ ਦਬਿਓ ਜੀ ਵਾਹ ਅੱਛਾ ਜੀ ਜਿੱਦਾਂ ਸੱਥ ਚੱਲ ਰਹੀ ਆ ਸੱਥ ਲੱਗੀ ਹੋਵੇ ਪਿੰਡਾਂ ਦੀ ਸੱਥ ਹੋਵੇ ਤੇ ਇਦਾਂ ਕੋਈ ਗੱਲ ਨਾ ਵਿੱਚ ਹੋਵੇ ਕਿਸੇ ਸਿਆਣੇ ਬੰਦੇ ਦੀ ਤੱਤ ਵਾਲੀ ਗੱਲ ਨਾ ਹੋਵੇ ਤਾਂ ਸਵਾਦ ਨਹੀਂ ਆਂਦਾ ਤੁਹਾਨੂੰ ਪਤਾ ਵੀ ਇੱਥੇ ਸਾਡੇ ਕੋਲ ਇਸ ਟਾਈਮ ਚਾਚਾ ਬੂਟਾ ਬੈਠਾ ਤੇ ਉਹ ਬੈਠੇ ਤਾਂ ਹੋਰ ਵੀ ਸਿਆਣੇ ਬੰਦੇ ਆ ਪਰ ਚਾਚੇ ਬੂਟੇ ਦੀ ਫਰਮਾਇਸ਼ ਵੀ ਆਂਦੀ ਹੈ ਵੀ ਚਾਚੇ ਬੂਟੇ ਤੋਂ ਗੱਲ ਜ਼ਰੂਰ ਸੁਣਨੀ ਹੈ ਤੇ ਅੱਜ ਅਸੀਂ ਕਹਿੰਦੇ ਹਾਂ ਚਾਚੇ ਬੂਟੇ ਨੂੰ ਫਰਮਾਇਸ਼ ਕਰਦੇ ਹਾਂ ਵੀ ਕੋਈ ਗੱਲ ਸਾਨੂੰ ਤੁਸੀਂ ਸੁਣਾਓ ਬਿਸਮਿਲ੍ਲਾ ਜੀ ਉਹ ਜੀ ਦੋ ਨਾ ਬਾਬੇ ਸੀਗੇ ਵਿਚਾਰੇ ਤੇ ਉਹ ਬੈਠੇ ਅੱਛਾ ਉਹ ਇੱਕ ਦਾ ਹੁੱਕਾ ਚੋਵੇ ਅੱਛਾ ਤੇ ਇੱਕ ਦੇ ਸਿਰ 'ਚ ਦਰਦ ਹੋਵੇ ਓਹੋ ਉਹ ਜਿਹੜਾ ਉੱਤੋਂ ਆਇਆ ਨਾ ਉਹਨੇ ਕਿਹਾ ਉਹ ਬਾਬਾ ਕੀ ਗੱਲ ਆ ਕਿਉਂ ਤੁਸੀਂ ਯਾਰ ਪਰੇਸ਼ਾਨ ਜਿਹਾ ਮਾਲੂਮ ਹੁੰਨੇ ਆ ਅੱਛਾ ਉਹ ਇੱਕ ਕਹਿੰਦਾ ਯਾਰ ਮੇਰਾ ਹੁੱਕਾ ਚੋਈ ਜਾਂਦਾ ਪੀਣ ਦਾ ਸਵਾਦ ਨਹੀਂ ਆਂਦਾ ਪਾਣੀ ਨਿਕਲ ਜਾਂਦਾ ਵਿੱਚੋਂ ਸੁੱਕੇ ਸੂਟੇ ਆਉਂਦੇ ਆ ਪਾਣੀ ਤੋਂ ਬਗੈਰ ਕੀ ਪੀਣਾ ਕੀ ਪੀਣਾ ਹਾਂ ਤੇ ਦੂਆ ਕਹਿੰਦਾ ਯਾਰ ਮੇਰੇ ਸਿਰ ਨੂੰ ਬੜੀ ਦਰਦ ਆ ਮੈਂ ਅੱਛਾ। ਤਾਂ ਪਰੇਸ਼ਾਨ ਆ ਹਾਂ ਉਹਨੇ ਕਿਹਾ ਯਾਰ ਇਹ ਤਾਂ ਸੌਖਾ ਕੰਮ ਹੈ ਇਹ ਤੇ ਐਡਾ ਕੰਮ ਕੋਈ ਨਹੀਂ ਅੱਛਾ ਆਹੋ ਉਹਨੇ ਕਿਹਾ ਕੀ ਹਾਂ ਉਹਨੇ ਕਿਹਾ ਗਰਮੀ ਬੜੀ ਆ ਗਰਮੀ ਦੀ ਵਜ੍ਹਾ ਨਾਲ ਤੇਰੇ ਸਿਰ ਨੂੰ ਆ ਦਰਦ ਅੱਛਾ ਤੂੰ ਸਿਰ ਤੇ ਮਹਿੰਦੀ ਲਵਾ ਲਾ ਅੱਛਾ ਠੀਕ ਆ ਵੀ ਉਹ ਤੇਰਾ ਸਿਰ ਹਟ ਜੂ ਸਿਰ ਹਟ ਜਾਊਗਾ ਵੀ ਮਹਿੰਦੀ ਨਾਲ ਠੰਡਾ ਹੋ ਜੂ ਨਾ ਸਿਰ ਤੇ ਹਟ। ਗਰਮੀ ਦੀ ਵਜ੍ਹਾ ਨਾਲ ਸਿਰ ਦਰਦ ਕਰਦਾ ਤੂੰ ਮਹਿੰਦੀ ਲਵਾ ਲਾ ਦਰਦ ਹਟ ਜੂ ਤੈਨੂੰ ਤਾਂ ਲੱਗਿਆ ਤਾਂ ਲੱਗਿਆ ਹਾਂ ਉਹਨੇ ਕਿਹਾ ਠੀਕ ਆ ਤੇ ਹੁੱਕੇ ਵਾਲੇ ਨੂੰ ਕਹਿੰਦਾ ਯਾਰ ਉੱਥੋਂ ਮੁੱਠ ਸੀਮੈਂਟ ਦੀ ਲੈ ਆ ਹੂੰ ਤੇ ਉਹ ਇੱਥੇ ਖੋਰ ਕੇ ਇਹਨੂੰ ਜਿੱਥੇ ਉਹ ਚੋਂਦਾ ਉੱਥੇ ਸੀਮੈਂਟ ਲਾ ਦੇ ਮਾੜਾ ਜਿਹਾ ਤੇਰਾ ਵੀ ਰੌਲਾ ਮੁੱਕ ਗਿਆ ਰੌਲਾ ਮੁੱਕ ਗਿਆ ਹੁੱਕਾ ਚੋਣੋਂ ਹਟ ਜੂਗਾ ਇਹ ਕਿਹੜਾ ਕੰਮ ਆ ਵਾਹ ਬਈ ਵਾਹ ਉਹ ਹੁਣ ਇੰਨੀ ਗੱਲ ਕਹਿ ਕੇ ਤੇ ਚਲਾ ਗਿਆ ਅੱਛਾ ਉਹ ਮੁੰਡਾ ਫਿਰਦਾ ਸੀ ਉਹਨਾਂ ਦਾ ਇੱਕ ਤੇ ਮੁੰਡੇ ਨੂੰ ਉਹਨਾਂ ਨੇ ਸੱਦਿਆ ਉਹਨਾਂ ਨੇ ਕਿਹਾ ਲੈ ਗੱਲ ਸੁਣ ਆ ਪੈਸੇ ਲੈ ਜਾ ਯਾਰ ਉਥੋਂ ਮੁੱਠ ਕੇ ਸੀਮੈਂਟ ਵੀ ਲਿਆ ਤੇ ਥੋੜੀ ਜਿਹੀ ਮਹਿੰਦੀ ਵੀ ਲਿਆ ਹਾਂ ਉਹ ਮੁੰਡਾ ਹੁਣ ਮਹਿੰਦੀ ਵੀ ਲੈ ਆਇਆ ਤੇ ਉਹ ਸੀਮੈਂਟ ਵੀ ਲੈ ਆਇਆ ਕੰਮ ਨਿਬੇੜੀਏ ਕੰਮ ਨਿਬੇੜੀਏ ਹੂੰ ਉਹਨੇ ਕੀ ਕੀਤਾ ਸੀਮੈਂਟ ਵੀ ਭਾਂਡੇ 'ਚ ਖੋਰ ਕੇ ਰੱਖ ਦਿੱਤਾ ਤੇ ਮਹਿੰਦੀ ਵੀ ਖੋਰ ਕੇ ਰੱਖ ਦਿੱਤੀ ਹੂੰ ਵੀ ਲਾ ਲੈਨੇ ਲਾ ਲੈਨੇ ਆ ਉਹਨੂੰ ਹੁਣ ਪਤਾ ਕੋਈ ਨਾ ਲੱਗੇ ਵੀ ਸਿਰ ਤੇ ਕੀ ਲਾਣਾ ਤੇ ਹੁੱਕੇ ਤੇ ਕੀ ਲਾਣਾ ਅੱਛਾ ਅੱਛਾ ਉਹਨੇ ਉਹ ਚੱਕਿਆ ਜਿਹੜਾ ਸੀਮੈਂਟ ਖੋਰ ਕੇ ਰੱਖਿਆ ਸੀਗਾ ਹਾਂ ਹਾਂ ਉਹਨੇ ਉਹ ਚੱਕਿਆ ਬਾਬੇ ਦੇ ਸਿਰ ਤੇ ਲਾਦਾ ਸਾਰਾ ਚੰਗੀ ਤਰ੍ਹਾਂ ਸਵਾਰ ਕੇ ਥੱਪ ਵਾਹ 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 ਅੱਛਾ ਉਹ ਜਿਹੜੀ ਸੀ ਮਹਿੰਦੀ ਉਹਨੇ ਫੜਿਆ ਹੁੱਕਾ ਉਹ ਜਿੱਥੋਂ ਚੋਰਿਆ ਸੀਗਾ ਉਹ ਮਹਿੰਦੀ ਚੱਕੀ ਉੱਥੇ ਲਾਤੀ ਉਹ ਝਟਕ ਹੋਇਆ ਨਾ ਤੇ ਉਹ ਹੁੱਕੇ 'ਚ ਉਹਨੇ ਪਾਣੀ ਪਾਇਆ ਹਾਂ ਉਹ ਮਹਿੰਦੀ ਸੀ ਉਹ ਤਾਂ ਖੁਰ ਗਈ ਉਹ ਤਾਂ ਖੁਰ ਗਈ ਹੁੱਕਾ ਫਿਰ ਚੋਣ ਉਹ ਲੱਗ ਹੁੱਕਾ ਗਿਆ ਫੇਰ ਚੋਣ ਲੱਗ ਗਿਆ ਹਾਂ ਉਹਨੇ ਕਿਹਾ ਚੰਗਾ ਇਲਾਜ ਦੱਸ ਗਿਆ ਵੀ ਇਹ ਤਾਂ ਫੇਰ ਚੋਈ ਜਾਂਦਾ ਹਾਂ ਹਾਂ ਉਹ ਬਾਬਾ ਉੱਠਿਆ ਕਹਿੰਦਾ ਆਖੇ ਯਾਰ ਮੇਰਾ ਤਾਂ ਸਿਰ ਆਕੜਿਆ ਮੈਂ ਨਹਾ ਨਾ ਲਵਾਂ ਹਾਂ ਮਹਿੰਦੀ ਲਾਈ ਨੂੰ ਖਾਸਾ ਟਾਈਮ ਹੋ ਮਹਿੰਦੀ ਗਿਆ ਲਾਏ ਨੂੰ ਖਾਸਾ ਟਾਈਮ ਹੋ ਗਿਆ ਮਹਿੰਦੀ ਗਈ ਸੁੱਕ ਚੁੱਪ ਕਰ ਮਹਿੰਦੀ ਸੁੱਕ ਗਈ ਆ ਤੇ ਉਹ ਸੁੱਕ ਕੇ ਅਕੜਾ ਜਿਹਾ ਚੜ ਗਿਆ ਹੂੰ ਉਹ ਹੁਣ ਟੂਟੀ ਥੱਲੇ ਸਿਰ ਕਰਿਆ ਮੁੰਡੇ ਨੂੰ ਕਹੇ ਲੜਕਾ ਗੇੜੋ ਲੜਕਾ ਗੇੜੀ ਜਾਵੇ ਉਹ ਜਿੱਦਾਂ ਇਦਾਂ ਗੇੜੋ ਪੱਕਾ ਹੁੰਦਾ ਜਾਵੇ ਸੀਮੈਂਟ ਨੂੰ ਪਾਣੀ ਲੱਗ ਰਿਹਾ ਉਹ ਸੀਮੈਂਟ ਨੂੰ ਪਾਣੀ ਲਾ ਕੇ ਪੱਕਾ ਹੁੰਦਾ ਆ ਤਾਲੀ ਲਾਓ ਯਾਰ ਵਾਹ 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 ਕੀ ਬਾਤ ਆ ਬੰਦਿਆਂ ਦੀ ਇਦਾਂ ਮੱਤਾਂ ਵੱਜੀਆਂ ਪਈਆਂ ਹੋਸ਼ ਵੱਜੇ ਪਿਆ ਦੇਖੋ ਨਾ ਜੀ ਜਿਹੜੀ ਗੱਲ ਅਸੀਂ ਅੱਗੇ ਕਰਦੇ ਸੀ ਵੀ ਇਹ ਸੱਥ ਦੀ ਲੋੜ ਕਿਉਂ ਪਈ ਅੱਛਾ ਇੱਕ ਤਾਂ ਜਿੱਦਾਂ ਸਾਡੇ ਜ਼ਿਮੀਂਦਾਰ ਨਾ ਫਸਲਾਂ ਰੁਲੀਆਂ ਤਾਂ ਠਾਂ ਤੇ ਪਰੇਸ਼ਾਨ ਹੋ ਗਏ ਮੂੰਹ ਉਤਰਿਆਂ ਵਿਚਾਰਿਆਂ ਦੇ ਅਸੀਂ ਕਹਿੰਦੇ ਆ ਵੀ ਕਿਸੇ ਤਰ੍ਹਾਂ ਉਹਨਾਂ ਦੇ ਮੂੰਹ ਤੇ ਰੌਣਕ ਆਵੇ ਮੈਂ ਇੱਥੇ ਇੱਕ ਨਿੱਕੀ ਜੀ ਗੁਜ਼ਾਰਿਸ਼ ਵੀ ਕਰਨੀ ਹੈ ਜੀ ਬਈ ਜਿਹੜਾ ਅਖੀਰਲਾ ਪ੍ਰੋਗਰਾਮ ਆ ਨਾ ਉਹ ਤੁਹਾਡੇ ਤੱਕ ਪਹੁੰਚਾਉਣ ਤੋਂ ਪਹਿਲਾਂ ਜਿਹੜਾ ਅੱਜ ਦਾ ਅਸੀਂ ਸਾਥ ਲਾਈ ਆ ਸ਼ੁਗਲ ਮੇਲਾ ਵੀ ਉਹ ਰਾਣਾ ਸਾਹਿਬ ਨੂੰ ਮੈਂ ਤਕਲੀਫ ਦਊਂਗਾ ਵੀ ਇੱਕ ਵਾਰੀ ਉੱਠ ਕੇ ਆਇਓ ਇੱਥੇ ਚੌਂਤਰੇ ਤੇ ਆ ਕੇ ਦੱਸਿਓ ਬਈ ਤੁਹਾਨੂੰ ਇਹ ਸਾਡਾ ਸੁਨੇਹਾ ਵੀ ਸਮਝ 'ਚ ਆਂਦਾ ਕਿ ਨਹੀਂ ਆਂਦਾ ਵੀ ਗਾਂ ਤੋਂ ਅਸੀਂ ਨਾ ਕਰਾਂਗੇ ਜੇ ਵੀ ਸਿਆਣੇ ਬੰਦੇ ਆ ਲਿਖੇ ਪੜ੍ਹੇ ਬੰਦੇ ਆ ਸਾਨੂੰ ਕੀ ਸਲਾਹ ਦਿੰਦੇ ਆ
ਤਾੜੀ ਲਾਓ ਜੀ ਇੱਥੇ ਆ ਜਾਓ। ਇੱਧਰ ਆ ਜਾਓ। ਇਹ ਬੜੀ ਅੱਛੀ ਕੋਸ਼ਿਸ਼ ਆ ਤੇ ਬੜੀ ਲਾਈਟ ਜੀ, ਯਾਨੀ ਕਿ ਬੜੇ ਸੌਖੇ ਜਿਹੇ ਤਰੀਕੇ ਨਾਲ ਨਾ, ਯਾਨੀ ਕਿ ਜਿਹੜਾ ਇਲਮ ਫਲਾਣੇ ਵਾਲੀ ਗੱਲ ਆ। ਤੇ ਕਿਉਂਕਿ ਸਾਡੇ ਹੁਣ ਬਹੁਤ ਸਾਰੇ ਨਿਆਣੇ ਜਿਹੜੇ ਆ ਨਾ, ਉਹਨਾਂ ਨੂੰ ਜਿਹੜੇ ਸ਼ਹਿਰਾਂ 'ਚ ਰਹਿੰਦੇ ਆ, ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ ਕਿ ਕਿਹੜੀ ਫਸਲ ਕਦੋਂ ਬੀਜੀ ਜਾਂਦੀ ਆ, ਵੀ ਉਹ ਕਣਕ ਜਿਹੜੀ ਆ ਵੀ ਉਹ ਪੌਦਾ ਵਾ ਜਾਂ ਦਰਖਤ ਆ। ਵਾਹ ਵਾਹ ਹੈ ਉਹ ਬਲਕਿ ਫਿਰ ਕਈ ਵਾਰੀ ਉਹ ਦੇਖਦੇ ਰਹਿੰਦੇ ਵੀ ਗੁੜ ਜਿਹੜਾ ਵਾ ਨਾ ਵੀ ਉਹ ਕਿਹੜੇ ਦਰਖਤਾਂ ਤੇ ਲੱਗਦਾ ਵਾ। ਵਾਹ ਵਾਹ। ਤੇ ਜਿਨ੍ਹਾਂ ਨੂੰ ਨਹੀਂ ਦੇਖਿਆ ਹੁੰਦਾ ਇਸ ਤਰ੍ਹਾਂ, ਯਾਨੀ ਕਿ ਇਸ ਤਰੀਕੇ ਨਾਲ ਜਿਹੜਾ ਵਾ ਨਾ ਬਹੁਤ ਸਾਰੀਆਂ ਐਗਰੀਕਲਚਰ ਤੋਂ ਰਿਲੇਟਡ ਜਿਹੜੀ ਮਾਲੂਮਾਤ ਨਾ ਇਹ ਲੋਕਾਂ ਤੱਕ ਪਹੁੰਚਣਗੀਆਂ। ਤੇ ਜਿਸ ਤਰ੍ਹਾਂ ਕਿਸੇ ਦੌਰ 'ਚ ਤਾਰਕ ਅਜ਼ੀਜ਼ ਸ਼ੋਅ, ਇਸ ਤਰ੍ਹਾਂ ਹੀ ਦਿਲਦਾਰ ਪਰਵੇਜ਼ ਭੱਟੀ ਦਾ ਮੇਲਾ ਸੀ ਪੰਜਨਾ ਦੇ ਨਾਮ ਤੋਂ, ਤੇ ਇਸ ਤਰ੍ਹਾਂ ਹੀ 14 ਅਗਸਤ ਦੇ ਦੌਕੇ ਆ ਗਈ ਦੇ ਪ੍ਰੋਗਰਾਮ ਚੱਲਦੇ ਰਹੇ। ਇੰਡੀਆ 'ਚ ਕੌਣ ਬਣੇਗਾ ਕਰੋੜਪਤੀ ਇੱਕ ਬੜਾ ਅੱਛਾ ਯਾਨੀ ਕਿ ਕੁਇਜ਼ ਪ੍ਰੋਗਰਾਮ ਸੀ, ਲੇਕਿਨ ਇਹ ਉਸ ਤਰ੍ਹਾਂ ਦੇ ਨਹੀਂ, ਇਹ ਬੜਾ ਲਾਈਟ ਜਿਹਾ ਜਿਹੜਾ ਵਾ ਨਾ ਇੱਥੇ ਦੀ ਲੋਕਲ ਆਡੀਅנס ਦੇ ਹਿਸਾਬ ਨਾਲ ਅੱਛੀ ਖਾਸ ਆ। ਤੇ ਇਹ ਬੜੀ ਖੁਸ਼ੀ ਵਾਲੀ ਗੱਲ ਆ ਕਿ ਖਾਲਦ ਨੇ ਵੀ ਜਿਹੜਾ ਨਾ ਜੁਆਇਨ ਕਰ ਲਿਆ ਵਾ। ਤੇ ਇਹ ਹਾਂ ਤੇ ਬ੍ਰੇਨ ਚਾਈਲਡ ਵੀ ਜਿਹੜਾ ਵਾ ਨਾ ਖਾਲਦ ਦਾ ਬਹੁਤ ਅਰਸੇ ਤੋਂ ਹੈ ਆ ਚੀਜ਼ਾਂ ਦਾ। ਅੱਛਾ ਜੀ, ਇਹ ਤਾਂ ਯਾਨੀ ਕਿ ਜਿਹੜਾ ਨਾ ਸਾਡਾ ਸੀ ਪਹਿਲਾ ਪ੍ਰੋਗਰਾਮ, ਤੇ ਕਿਉਂਕਿ ਫੀਡਬੈਕ ਜਿਹੜਾ ਨਾ ਕਿਸੇ ਵੀ ਚੀਜ਼ ਦਾ ਹੋਣਾ ਬਹੁਤ ਜ਼ਰੂਰੀ ਆ। ਇੱਕ ਤਾਂ ਇਹ ਆ ਕਿ ਤੁਸੀਂ ਅੱਛਾ ਜਾਣਾ ਇਸ ਸੈਗਮੈਂਟ ਦਾ ਨਾਮ ਜਿਹੜਾ ਵਾ ਨਾ ਸੁਜੈਸਟ ਕਰੋ, ਤੇ ਤਾਂ ਕਿ ਇਹ ਜਿਹੜਾ ਅਸੀਂ ਪ੍ਰੋਗਰਾਮ 8ਵੇਂ ਦਿਨ ਜਾਂ 15ਵੇਂ ਦਿਨ ਜਦੋਂ ਵੀ ਕਰੀਏ ਵੀ ਇਹ ਕਿਸ ਨਾਮ ਤੋਂ ਕਰੀਏ। ਤੇ ਦੂਸਰਾ ਤੁਹਾਡੇ ਖਿਆਲ 'ਚ ਕਿਹੜੇ ਸਵਾਲ ਜਿਹੜੇ ਆ ਨਾ ਕਿਸ ਟਾਈਪ ਦੇ ਸਵਾਲ, ਕੁਝ ਸਵਾਲ ਵੀ ਸੁਜੈਸਟ ਕਰੋ। ਤੇ ਅਗਰ ਹੋਰ ਕੋਈ ਚੀਜ਼ਾਂ ਜਿਹੜੀਆਂ ਵਾ ਨਾ ਕੁਝ ਇੰਟਰਟੇਨਮੈਂਟ ਵਾਲੀਆਂ ਇਨਕਲੂਡ ਹੋ ਸਕਦੀਆਂ ਵਾ, ਉਹਨਾਂ ਦੇ ਬਾਰੇ 'ਚ ਵੀ ਆਪਣੀ ਤਜਵੀਜ਼ ਜਿਹੜੀ ਹੈ। ਵਾਹ ਵਾਹ ਵਾਹ, ਬੜੀ ਮਿਹਰਬਾਨੀ। ਅਸੀਂ ਬੜਾ ਸ਼ੁਕਰਗੁਜ਼ਾਰ ਹਾਂ ਤੁਹਾਡੇ ਵੀ ਤੁਸੀਂ ਆਏ ਜੀ ਚੌਂਤਰੇ ਤੋਂ ਉੱਠ ਕੇ। ਅੱਛਾ, ਹੁਣ ਨਵੇਂ ਬੰਦੇ ਵਿੱਚ ਆ ਕੇ ਬੈਠੇ ਆ ਵੀ ਨਵੇਂ ਬੰਦਿਆਂ ਦਾ ਵੀ ਹੱਕ ਬਣਦਾ ਵੀ ਉਹ ਘਰ ਗੋੜ ਲੈ ਕੇ ਜਾਣ, ਖਾਲੀ ਹੱਥ ਨਾ ਜਾਣ। ਇਸ ਵਾਸਤੇ ਅਸੀਂ ਐਵੇਂ ਟਾਮੇ ਟਿੱਲੇ ਜੇ ਇੱਕ ਦੋ ਸਿਰੋਂ ਸਵਾਲ ਕਰਨੇ ਆ ਵੀ ਹਾੜੀ ਤੇ ਸੌਣੀ ਇਹ ਗਿਣੀ ਜਾਂਦੀਆਂ ਦੋ, ਹਾੜੀ ਤੇ ਸੌਣੀ ਦੀਆਂ ਤਿੰਨ ਫਸਲਾਂ ਜਿਹੜਾ ਬੰਦਾ ਦੱਸੂਗਾ ਅਸੀਂ ਉਹਨੂੰ ਇਨਾਮ ਦੇਵਾਂਗੇ, ਜਿਹਨੂੰ ਪਤਾ ਉਹ ਹੱਥ ਖੜਾ ਕਰ ਸਕਦਾ। ਹਾੜੀ ਤੇ ਸੌ, ਮੈਂ ਹੈਰਾਨ ਆ, ਜ਼ਿਮੀਦਾਰ ਆ, ਮੇਰੇ ਮੂੰਹ ਵੱਲ ਦੇਖ ਰਿਹਾ ਜਿੱਦਾਂ ਮੈਂ ਕੋਈ ਸੱਪਾਂ ਦੀ ਨਸਲ ਪੁੱਛ ਲਈ। ਵੀ ਸਵਾਲ ਔਖਾ ਜਿਹਾ ਲੱਗੇ। ਹਾਂ ਅੱਛਾ, ਤਾਂ ਉਂਝ ਅੱਛਾ ਉਂਝ ਪਤਾ ਤੈਨੂੰ, ਲੈ ਤੂੰ ਹੀ ਦੱਸ ਫਿਰ। ਆਨੇ ਆ ਜੀ ਅਸੀਂ ਤੁਹਾਡੇ ਨਾਲ। ਅੱਛਾ ਜਿਹੜੀ ਹੈ ਨਾ ਜੀ ਮੱਕੀ ਤਾਂ ਹੁਣ ਦੇਖੋ ਹਾੜੀ ਦੀ ਵੀ ਹੈ ਤੇ ਸੋਣੀ ਦੀ ਵੀ। ਗਿਣ ਲੈਣੇ ਅਸੀਂ ਮੱਕੀ ਨੂੰ ਇੱਕ ਗਿਣ ਲਿਆ। ਪਾਸੇ ਗਿਣੋ ਮੱਕੀ ਨੂੰ, ਕਿਉਂ ਜੀ? ਤੂੰ ਨਹੀਂ ਬੋਲਣਾ। ਉਸ ਤੋਂ ਬਾਅਦ ਜਨਾਬ ਕਣਕ ਹੈਗੀ ਹੈ, ਉਸ ਤੋਂ ਬਾਅਦ ਹੁਣ ਤਾਂ ਕਰੇਲਾ ਵੀ ਹਾੜੀ ਵੀ ਹੈ ਤੇ ਭਾਈ ਜੀ ਸੋਣੀ ਵੀ ਹੈ। ਹਾਂਜੀ, ਇਹ ਤੁਸੀਂ ਮੋਟੀਆਂ ਫਸਲਾਂ ਜਿਹੜੀਆਂ ਲੱਗਦੀਆਂ ਉਹਨਾਂ 'ਚ ਦੱਸ ਦਿਓ। ਉਹਦੇ ਵਿੱਚ ਸਰੋਂ ਜਿਹੜੀ ਆ ਇੱਕ ਸੋਣੀ ਦੇ ਵਿੱਚ, ਕਿਉਂ ਜੀ? ਜਿਹੜੀ ਨਮਾਇਆ ਵੰਡ ਆ ਨਾ ਉਹ ਹੈ ਆ ਸੌਣੀ ਦੀ ਫਸਲਾਂ 'ਚ ਕਪਾਹ, ਕਮਾਦ ਤੇ ਮੂੰਜੀ। ਅੱਛਾ ਜੀ। ਹੈ ਤੇ ਜਿਹੜਾ ਹਾੜੀ ਦੀ ਹੈ ਨਾ ਉਹਦੇ 'ਚ ਕਣਕ ਆ, ਜੌਂ ਆ, ਚਣੇ ਆ, ਮੱਕੀ ਵੀ ਮੱਕੀ ਜਿਹੜੀ ਹੈ ਨਾ, ਮੱਕੀ ਵੈਸੇ ਪਹਿਲੇ ਜਿਹੜਾ ਵਾ ਨਾ, ਹੁਣ ਹਾੜੀ ਦੀ ਬਿਲਕੁਲ ਹੈ, ਲੇਕਿਨ ਮੱਕੀ ਦੋਨੇ ਪਾਸੇ ਆ ਹਾਈਬ੍ਰਿਡ ਜਿਹੜੀ ਹੈ ਨਾ ਚੀਜ਼ਾਂ ਦੀ ਹੈ। ਅੱਛਾ ਜੀ, ਤੁਸੀਂ ਦੱਸ ਸਕਦੇ ਆ ਜੀ? ਇਹ ਹੋਰ ਇਹਨੂੰ ਨਖਾਰ ਕੇ ਦੱਸੋ ਜੀ। ਇਹੀ ਫਸਲ ਹੈ ਜੀ ਰਵਾਇਤੀ ਜਿਹੜੀ ਫਸਲ ਸੌਣੀ ਦੱਸੋ ਪਹਿਲਾਂ, ਸੌਣੀ ਦੀ। ਇਹ ਦੂਸਰੀ ਸਰਸੋਂ। ਅੱਛਾ, ਸਰੋਂ ਸੌਣੀ ਦੀ ਇੱਕੋ ਹੀ ਫਸਲ? ਇੱਕੋ ਹੀ ਫਸਲ ਹੈ। ਅੱਛਾ, ਬਾਕੀ ਰੜੇ ਮੈਦਾਨ ਪਏ ਰਹਿੰਦੇ? ਬਾਕੀ ਦਾ ਜਿਸ ਤਰ੍ਹਾਂ ਰਾਜ ਸਾਹਿਬ ਨੇ ਕਿਹਾ ਕਮਾਨ ਦੀ ਉਹ ਸਾਰੀ ਫਸਲਾਂ ਆ। ਯਾਰ ਕੀ ਹੋ ਗਿਆ ਤੁਹਾਨੂੰ ਯਾਰ, ਜ਼ਿਮੀਦਾਰ ਬੈਠੇ ਆ, ਕੀ ਗੱਲ? ਹਾਂਜੀ ਤੁਹਾਨੂੰ ਦੱਸੀ। ਹਾੜੀ ਦੀ ਫਸਲਾਂ ਉਹ ਹੁੰਦੀਆਂ ਜਿਹੜੀਆਂ ਮਤਲਬ ਹੁਣ ਹਾੜ ਚੜਿਆ ਤੇ ਚੁੱਕ ਲੀਆਂ ਫਸਲਾਂ ਅਸੀਂ। ਉਹ ਦੱਸੋ ਨਾ, ਉਹੀ ਪੁੱਛ ਰਿਹਾ। ਉਹਦੇ 'ਚ ਗੰਦਮ ਆ। ਠੀਕ ਆ। ਉਹਦੇ 'ਚ ਜਿਹੜੀ ਸਰਸੋਂ ਵੀ ਇਹਦੇ 'ਚ ਆ ਜਾਂਦੀ ਆ ਕਿ ਹੁਣ ਅਸੀਂ ਚੁੱਕ ਲਈ ਆ ਇਹ। ਠੀਕ ਆ। ਪਿਛਲੇ ਮਹੀਨੇ ਜਿਹੜੀ ਵੱਢ ਲਈ ਅਸੀਂ, ਖਤਮ ਕਰ ਲਈ। ਠੀਕ ਆ ਜੀ। ਉਸ ਤੋਂ ਬਾਅਦ ਜਿਹੜੀ ਸੌਣੀ ਆ ਉਹਦੇ ਵਿੱਚ ਅਸੀਂ ਮੂੰਜੀ ਆ, ਮਕਈ ਆ ਤੇ ਕਮਾਦ ਆ, ਮੇਨ ਫਸਲਾਂ ਆ। ਹਾੜੀ ਲਾਓ। ਹਾੜੀ ਦੀ ਇੱਕ ਰਹਿ ਗਈ। ਚਨੇ ਵੀ ਜਿਹੜੀ ਹਾੜੀ ਜਾਂਦੇ ਆ, ਆ ਲਈਆ ਪੱਖਰ ਦੇ ਜਿਹੜੇ ਇਲਾਕੇ ਸਾਡੇ ਆ, ਇਹ ਚਨੇ ਚਾਹੁੰਦੇ ਆ। ਬਾਕੀ ਸਬਜ਼ੀਆਂ ਜਿਹੜੀਆਂ ਆ ਉਹ ਚੱਲਦੀਆਂ ਰਹਿੰਦੀਆਂ, ਮਲਟੀ ਕ੍ਰਾਪ ਸਾਰਾ ਸਾਲ ਹੀ ਚੱਲਦੀਆਂ ਰਹਿੰਦੀਆਂ। ਤੁਸੀਂ ਮੱਕੀ ਨੂੰ ਵੀ ਗਿਣਦੇ ਆ ਇਹਦੇ 'ਚ, ਹਾੜੀ 'ਚ? ਮੱਕੀ ਨੂੰ ਗਿਣਦੇ ਆ। ਮੱਕੀ ਹੁਣ ਸਾਡੀ ਤਿਆਰ ਆ ਬਸ। ਆਸ ਟਾਈਮ ਦਿਖਾਓ ਜੀ ਇੱਧਰ ਸਾਡੀ ਹਾੜੂ ਮੱਕੀ ਖੜੀ। ਤਾੜੀ ਲਾਓ ਬਾਈ। ਹਾੜੀ ਜਾਂਦੀ ਹੈ। ਅੱਛਾ ਜੀ। ਅੱਛਾ, ਚਾਚੇ ਬੂਟੇ ਨੂੰ ਵੀ ਇਸ ਗੱਲ ਦਾ ਜੀ ਅਸੀਂ ਮੌਕਾ ਦੇਵਾਂਗੇ ਵੀ ਉਹ ਥੋੜਾ ਜਿਹਾ ਵੰਡ ਕਰਕੇ ਦੱਸਣ ਨਾ ਵੀ ਆਪਣੇ ਦਿਮਾਗ ਨਾਲ। ਜਿਹੜੀ ਆ ਨਾ ਜੀ ਸੌਣੀ ਦੀ ਫਸਲ, ਹਾਂਜੀ,
ਸੌਣੀ ਦੀ ਫਸਲ ਇਸ ਤਰੀਕੇ ਨਾਲ ਹੁੰਦੀ ਆ ਵੀ ਇਹ ਜਿਹੜੀ ਗਿਣਦੇ ਆ ਨਾ ਸਰੋਂ ਨੂੰ, ਸਰੋਂ ਨਾ ਸੌਣੀ ਚ ਨਹੀਂ ਆ ਰਹੀ, ਉਹਨੇ ਕਣਕ ਮਾਰ ਦੇਣੀ ਆ, ਸਰੋਂ ਦੀ ਜਗ੍ਹਾ ਤੇ ਕਣਕ ਨਹੀਂ ਬੀਜ ਸਕਦੇ। ਫਸਲ ਸੌਣੀ ਦੀ ਉਹ ਹੁੰਦੀ ਆ ਜਿਸ ਦੀ ਜਗ੍ਹਾ ਦੇ ਉੱਤੇ ਤੁਸੀਂ ਹਾੜੀ ਬੀਜ ਸਕੋ। ਤਾੜੀ ਲਾਓ ਬਾਈ। ਅੱਛਾ ਹਾਂਜੀ, ਸੌਣੀ ਦੀ ਫਸਲ ਉਹ ਆ ਤੁਸੀਂ ਉਹ ਚੱਕ ਲਈ, ਜ਼ਮੀਨ ਖਾਲੀ ਹੋ ਗਈ, ਤੁਸੀਂ ਉੱਤੇ ਕਣਕ ਬੀਜੋ, ਹਾੜੀ ਬੀਜ ਸਕੋ। ਜਿਹੜੀ ਫਸਲ ਚੱਕ ਕੇ ਤੁਸੀਂ ਹਾੜੀ ਨਹੀਂ ਬੀਜ ਸਕਦੇ ਉਹਨੂੰ ਤੁਸੀਂ ਸੌਣੀ ਚ ਗਿਣ ਸਕਦੇ ਨਾ ਹਾੜੀ ਚ ਗਿਣ ਸਕਦੇ ਫਿਰ। ਹਾਂ ਹਾਂਜੀ, ਇਹ ਤੁਸੀਂ ਦੋ ਫਸਲਾਂ ਸਰੋਂ ਦੋ ਤਾਂ ਹੁੰਦੀ ਆ, ਇਹ ਹਾੜੀ ਵੀ ਆ ਸੌਣੀ ਵੀ ਆ। ਨਹੀਂ ਜੀ ਨਹੀਂ। ਫਸਲ ਜਿਹੜੀ ਆ ਉਹ ਤੁਸੀਂ ਅਗਰ ਸੌਣੀ ਚ ਕਰਕੇ ਬੀਜੋਗੇ, ਕਣਕ ਵਾਲੀ ਜਗ੍ਹਾ ਫਿਰ ਨਹੀਂ ਵਿਹਲੀ ਹੁੰਦੀ ਸਰੋਂ ਵਾਲੀ। ਕਿਉਂ ਜੀ ਹੁੰਦੀ ਜਗ੍ਹਾ? ਕਣਕ ਵਾਲੀ ਜਗ੍ਹਾ ਤੇ ਜਿਹੜੀ ਸਰੋਂ ਕਣਕ ਨਹੀਂ ਲੱਗਦੀ। ਜਿਹੜੀ ਵੀ ਕਣਕ ਦੀ ਜਗ੍ਹਾ ਜਿਹੜੀ ਆ ਫਸਲ ਲਾਣੀ ਹੈ ਜੀ, ਹਾਂਜੀ ਹਾਂ ਸਰੋਂ ਦੀ ਲਗਾਣੀ ਹੈ ਜੀ ਹਾਂਜੀ, ਤੁਸੀਂ ਫਸਲ। ਹਾਂਜੀ। ਗਿਣਤੀ ਤਾਂ ਸੋਨੇ 'ਚ ਹੋਣੀ ਆ। ਨਹੀਂ ਜੀ, ਜਿਹੜੀ ਫਸਲ ਉਹਨੇ ਹਾੜੀ ਨਹੀਂ ਲੱਗਣ ਦੇਣੀ, ਤੁਹਾਡੀ ਕਣਕ ਨਹੀਂ ਬੀਜਣ ਦੇਣੀ ਉਹਨੇ ਤੁਹਾਨੂੰ। ਜਿਹੜਾ ਇਹਦੇ ਚ ਆਏਗਾ, ਇਹਦੇ ਚ ਕਮਾਦ ਵੀ ਨਹੀਂ ਇਹ ਚਾਹੁੰਦਾ। ਕਮਾਦ ਸਾਲ ਦੀ ਫਸਲ ਆ। ਜਿਹੜੀ ਕਮਾਦ ਦੀ ਸਾਡੀ ਫਸਲ ਆ ਨਾ ਜੀ, ਉਹ ਪੂਰੇ ਸਾਲ ਦੀ ਸਾਲ ਦੀ ਫਸਲ ਉਹ ਆ। ਸੌਣੀ ਚ ਨਹੀਂ ਆਈ ਨਾ ਹਾੜੀ ਚ ਆਈ, ਉਹ ਤਾਂ ਪੂਰੇ ਸਾਲ ਦੀ ਫਸਲ ਆ, ਦੋਵਾਂ ਚ ਆ ਗਈ ਜੀ। ਉਹਨੇ ਪੂਰਾ ਸਾਲ ਲੈਣਾ। ਇਹਦੇ ਚ ਤੁਸੀਂ ਦੇਖੋ ਜੀ, ਛੋਲੇ ਬੀਜ ਸਕਦੇ ਆ, ਮਸਰ ਬੀਜ ਸਕਦੇ ਆ, ਤਿਲੀ ਬੀਜ ਸਕਦੇ ਆ ਜੀ, ਤਿਲੀ ਬੀਜ ਸਕਦੇ ਆ, ਬਾਜਰਾ ਬੀਜ ਸਕਦੇ ਆ। ਇਹ ਆ ਗਈ ਤੁਹਾਡੀ ਸੌਣੀ ਦੀ ਫਸਲ ਜੀ। ਠੀਕ ਹੈ ਜੀ। ਤੇ ਹਾੜੀ ਜਿਹੜੀ ਆ, ਹਾੜੂ ਦੇ ਵਿੱਚ ਆ ਕੇ ਤੁਸੀਂ ਮੱਕੀ ਵੀ ਬੀਜ ਸਕਦੇ ਆ, ਕਣਕ ਵੀ ਬੀਜ ਸਕਦੇ ਆ। ਤੇ ਤੀਸਰੀ ਫਸਲ ਉਹਦੇ ਉੱਤੇ ਤੁਹਾਡੀ ਆਪਣੀ ਮਰਜ਼ੀ ਆ ਵੀ ਇਹ ਤੁਸੀਂ ਚੱਕਦੇ ਆ, ਲਾ ਲਓ ਬਾਜਰਾ, ਲਾ ਲਓ ਨਾ ਲਾਓ ਤੇ ਨਾ। ਫਿਰ ਅਸੀਂ ਛਤਾਲਾ ਬੀਜਦੇ ਆ, ਇਹ ਵੀ ਸਾਡੀ ਸੌਣੀ ਦੀ ਫਸਲ ਆ ਛਤਾਲਾ ਵੀ। ਹਾਂ ਮੈਂ ਤਾਂ ਕੱਲੀ ਕਰ ਦਿੱਤੀ ਆ, ਕੱਲੀ ਇਸ ਤਰੀਕੇ ਨਾਲ ਕਰਤੀ। ਤੁਸੀਂ ਸਰੋਂ ਗਿਣੀ ਆ, ਮੈਂ ਤੁਹਾਨੂੰ ਇਹ ਗੱਲ ਦੱਸੀ ਆ ਬਈ ਸੌਣੀ ਦੀ ਫਸਲ ਉਹ ਹੁੰਦੀ ਆ ਪੈਰਲਲ ਨਾ, ਜਿਹੜੀਆਂ ਕਣਕ ਦੇ ਬਰਾਬਰ ਤੇ ਆਉਂਦੀਆਂ ਉਹ ਸਾਰੀਆਂ ਹਾੜੀ ਦੀ ਹਾਂ, ਉਹ ਹਾੜੀ ਚ ਆ। ਵੀ ਹਾੜੀ ਆ, ਜੌਂ ਵੀ ਹਾੜੀ ਆ, ਚਣੇ ਵੀ ਹਾੜੀ ਆ, ਕਣਕ ਵੀ ਹਾੜੀ ਆ। ਹਾਂਜੀ ਹਾਂਜੀ, ਹਾੜੀ ਆ। ਫਿਰ ਸਰੋਂ ਨੂੰ ਅਸੀਂ ਨਹੀਂ ਗਿਣ ਸਕਦੇ ਸੌਣੀ ਚ। ਸੋਹਣੀ ਕਦੋਂ ਹਾੜੀ ਹਾੜ ਦੀ ਹਾੜ ਦੀ ਕਣਕ ਨਹੀਂ ਆਂਦੀ ਨਾ ਜੀ, ਉਹਦੇ ਤੇ ਹਾੜੀ ਨਹੀਂ ਨਾ ਬੀਜ ਹੁੰਦੀ। ਹਾੜੀ ਤਾਂ ਅਸੀਂ ਕਣਕ ਤੋਂ ਸ਼ੁਰੂ ਕਰਨੀ ਆ ਜੀ। ਨਹੀਂ ਜਨਾਬ, ਚੁੱਕਣ ਤੇ ਹੁੰਦੀ ਆ। ਦੇਖੋ ਛੋਲੇ ਮਾਰ ਚੱਕ ਜਾਂਦੇ ਆ। ਲਓ ਜੀ, ਇਹ ਸਿੰਘ ਖਤਮ। ਇੱਕ ਮਿੰਟ ਜੀ, ਸਿੰਘ ਫਸ ਗਿਆ, ਮੈਨੂੰ ਵੀ ਭੁਲਾਤੀਆਂ ਜੀ ਗੱਲਾਂ। ਮੈਂ ਤੁਹਾਨੂੰ ਦੱਸਦਾ ਜੀ ਸੁਰਾ। ਇਹ ਤਾਂ ਮੈਂ ਦੱਸਣੀ ਸੀਗੀ ਤੇ ਉਹ ਮੈਨੂੰ ਵੀ ਸਾਰੀ ਉਹ ਭੁਲਾਤੀ। ਮੈਂ ਗਲਤ ਜਵਾਬ ਤੇ ਵੀ ਤਾੜੀਆਂ ਮਰਾਂਦਾ ਰਿਹਾ, ਮੈਨੂੰ ਇਸ ਗੱਲ ਦੀ ਮਾਫੀ ਦੇ ਦਿਓ। ਤੇ ਨਹੀਂ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਜੀ, ਮੈਂ ਤੁਹਾਨੂੰ ਨਹੀਂ ਕਹਿ ਰਿਹਾ, ਮੈਂ ਇਹ ਕਹਿ ਰਿਹਾ ਵੀ ਜਿੱਥੇ ਕੋਈ ਗਲਤੀ ਹੋ ਗਈ, ਹਾਂ ਪੁੱਤ ਮੈਨੂੰ ਇਹ ਪਾ ਕਰ ਲੈਂਦੇ, ਮੈਂ ਦੁਆ ਕੈਮਰਾ ਚੱਲ ਰਿਹਾ। ਕੀ ਹੈ ਇਹ? ਗੁੜ ਖਾ ਲਾ ਬਸ, ਠੀਕ ਹੈ, ਖਾ ਚਲੋ, ਖਾ ਲਾ। ਅੱਛਾ ਜੀ, ਤੇ ਉਹ ਜੇ ਗਲਤ ਸਵਾਲ ਤੇ ਜਵਾਬ ਤੇ ਤਾੜੀਆਂ ਵੱਜ ਗਈਆਂ ਤੇ ਇਸ ਗੱਲ ਦੀ ਮਾਫੀ ਦੇ ਦਿਓ। ਇਹਨੂੰ ਹੋਰ ਗੱਲ ਨੂੰ ਨਿਖਾਰਨਾ ਪੈਣਾ ਹੁਣ, ਕਿਉਂ ਇਹ ਸਿੰਘ ਜੋ ਫਸ ਗਿਆ ਜੀ। ਹਾਂਜੀ, ਉਹ ਗੱਲ ਇਦਾਂ ਆ, ਚਾਚਾ ਬੂਟਾ ਜਿਹੜੀ ਗੱਲ ਕਰ ਰਿਹਾ ਨਾ, ਉਹ ਇਦਾਂ ਨਹੀਂ ਹੈ। ਉਹ ਸੋਹਣੀ ਗਿਣੀ ਜਾ ਜਿਹੜੀ ਰਿਹਾ ਗੱਲ ਸ਼ਾਹ ਸਰੋਇਆ ਸਾਹਿਬ ਨੇ ਕੀਤੀ ਆ ਕਿ ਜਿਹੜੀਆਂ ਫਸਲਾਂ ਚੱਕੀਆਂ ਜਾਣਗੀਆਂ ਉਹ ਇਹ ਗੱਲ ਠੀਕ ਆ। ਹਾਂਜੀ, ਇਸ ਗੱਲ ਤੇ ਸਹੀ ਤਾੜੀ ਵੱਜੀ, ਤਾੜੀ ਲਾ ਦਿਓ। ਹਾਂਜੀ, ਜਿਹੜੀ ਫਸਲਾਂ ਹਾੜੀ ਦੇਖੋ ਨਾ, ਜੇ ਪਹਿਲੀ ਗੱਲ ਤਾਂ ਇੰਜ ਆ ਅੱਛਾ ਜੀ, ਵੀ ਹਾੜੀ ਤੋਂ ਪਹਿਲਾਂ ਸਾਰੀ ਫਸਲਾਂ ਹੀ ਚਕੀ। ਹੁਣ ਕਣਕ ਨੂੰ ਅਸੀਂ ਹਾੜੀ ਕਹਿੰਦੇ ਆ, ਹਾੜ ਤਾਂ ਰਾਣਾ ਸਾਹਿਬ ਹਾੜ ਤੋਂ ਪਹਿਲਾਂ ਹੀ ਚਕੀ ਜਾਂਦੀ ਹੈ, ਤਾਂ ਵਿਸਾਖ ਚੜੀ ਚਕੀ ਜਾਂਦੀ ਆ। ਇਹਨੂੰ ਹਾੜੀ ਤਾਂ ਕਿਹਾ ਜਾਂਦਾ ਵੀ ਜਦੋਂ ਪਹਿਲੇ ਵਕਤਾਂ ਦੇ ਵਿੱਚ ਨਾ ਹਾੜੀ ਤੱਕ ਚਲੀ ਜਾਂਦੀ ਸੀਗੀ, ਫਲੇ ਫੁਲੇ ਡਾਂਦੇ ਡੁੰਦੇ, ਇਹ ਹਾੜੀ 'ਚ ਚਕੀਂਦੀ ਜਦੋਂ ਹੁੰਦੀ ਸੀ। ਹੁਣ ਤਾਂ ਅਸੀਂ ਵਿਸਾਖ ਚੜਦਾ ਤੇ ਅਸੀਂ ਵਿਹਲੇ ਹੋ ਜਾਂਦੇ ਆ। ਸਾਦਾ ਜੀ ਵੰਡੇ ਆ ਕਿ ਜਿਹੜੀ ਫਸਲਾਂ ਸਰਦੀਆਂ 'ਚ ਬੀਜੀਆਂ ਜਾਂਦੀਆਂ ਨਾ, ਪਹਿਲਾਂ ਵੇਲੇ ਹੋ ਜੋ ਹਾੜੀ ਕਣਕ ਆ। ਹਾਂ ਕਣਕ ਹਾੜੀ, ਕਹਿੰਦੇ ਕਣਕ ਨੂੰ ਹਾੜੀ ਚੋਂ ਨਹੀਂ ਕੱਢ ਸਕਦੇ। ਹੁਣ ਕਣਕ ਨੂੰ ਤੁਸੀਂ ਹਾੜੀ ਚੋਂ ਹਾਂ, ਚੱਕ ਲੈਂਦੇ ਆ ਕਿ ਵਿਸਾਖ 'ਚ ਕਣਕ ਚੱਕ ਲੈਂਦੇ ਨਹੀਂ ਅਸੀਂ ਨਹੀਂ ਅਸੀਂ ਜਿਹੜੀ ਸਰਦੀਆਂ 'ਚ ਫਸਲਾਂ ਬੀਜੀਆਂ ਜਾਂਦੀਆਂ ਨਾ, ਉਹ ਹਾੜੀ ਆ, ਤੇ ਜਿਹੜੀ ਗਰਮੀਆਂ 'ਚ ਬੀਜੀ ਜਾਂਦੀਆਂ ਉਹ ਸੌਣੀ ਆ। ਹਾਂ, ਇਹੀ ਗੱਲ ਤਾੜੀ ਮਾਰ ਦਿਓ ਇੱਕ ਵਾਰੀ ਯਾਰ, ਰੌਲਾ ਪੈ ਗਿਆ ਸੀ, ਲੜਾਈ ਵੀ ਪੈ ਸਕਦੀ, ਮੈਂ ਕੱਲਾ ਬੰਦਾ। ਆ ਨਵੀਂ ਕਹਾਣੀ ਸੁਣ ਲਈ ਜੀ ਅੱਜ। ਉਰਦੂ ਦੇ ਵਿੱਚ ਫਸਲਾਂ ਕਣਕ ਲੱਗੀ ਤੇ ਫਸਲ ਫਸਲ ਖਰੀਫ ਦੀ ਚੱਕੀ ਜਾਂਦੀ, ਇਹਨੂੰ ਹਾੜੀ ਨਹੀਂ ਕਹਿ ਸਕਦੇ। ਨਹੀਂ ਜੀ ਨਹੀਂ, ਕਣਕ ਹਾੜੀ ਸੁਣਨ ਚ ਨਹੀਂ, ਮਤਲਬ ਹੈ ਤਾਂ ਹਾੜੀ ਚ ਨਾ, ਕਣਕ ਤਾਂ ਹਾੜੀ ਚ ਨਾ। ਹਾੜੀ ਕਹਿੰਦੇ ਪਏ ਫਿਰ ਉਹ ਕਹਿੰਦੇ ਵਿਸਾਖ ਦੀ ਚੱਕੀ ਜਾਂਦੀ ਆ। ਦੀ ਗੱਲ ਕਰਦੇ ਪਏ। ਨਹੀਂ ਜੀ ਨਹੀਂ, ਉਹ ਨਹੀਂ ਕਣਕ ਨੂੰ ਹਾੜੀ 'ਚ ਗਿਣਿਆ, ਹਾੜੀ ਚ ਗਿਣਨਾ। ਗਿਣਿਆ ਜੀ, ਸਾਰਿਆਂ ਨੇ ਹਾੜੀ 'ਚ ਗਿਣਿਆ। ਗਿਣਿਆ। ਕਿਸੇ ਬੰਦੇ ਨੇ ਕਣਕ ਨੂੰ ਇਹ ਨਹੀਂ ਵਿਸਾਉਣੀ 'ਚ ਗਿਣਿਆ, ਸਾਰਿਆਂ ਨੇ ਹਾੜੀ 'ਚ ਗਿਣਿਆ। ਚਾਚਾ ਦੇ ਐਕਟਿਵ ਹੋ ਕੇ ਬਹਿ। ਮੇਨ ਚੀਜ਼ ਜਿਹੜੀ ਆ ਕਣਕ ਆ, ਹਾੜੀ। ਚਾਹ ਲੇਟ ਹੋ ਗਈ ਜੀ, ਬੰਦੇ ਘੁੰਮ ਗਏ ਆ ਸਾਡੇ। ਤੇ ਅੱਛਾ ਇਹ ਦੇਖੋ, ਤੁਸੀਂ ਵੀ ਦੱਸਿਓ ਜੀ, ਇਹ ਜਿਹਨੂੰ 6-6 ਮਹੀਨਿਆਂ ਦੀ ਵੰਡ ਆ, ਇਹ ਕਿ ਝੇੜਾ ਜਿਹਾ ਬਣ ਗਿਆ ਸੀ। ਚੌਕਸ ਹੋਇਓ ਜੀ, ਚੌਕਸ ਹੋ ਕੇ ਤਾੜੀ ਮਾਰੋ ਭਲਾ। ਲਓ ਚਾਹ ਵੀ ਬਣ ਗਈ ਆ, ਚਾਹ ਵੀ ਲਾਗੇ ਲੱਗ ਗਈ। ਹੁਣ ਉਹ ਪ੍ਰੋਗਰਾਮ ਅਸਲ ਆਉਣ ਲੱਗਿਆ। ਉਸ ਤੋਂ ਪਹਿਲਾਂ ਇੱਕ ਸਵਾਲ ਕਰਨਾ ਜੀ, ਵੀ 3 ਫਸਲਾਂ ਦੇ ਬੀਜ ਦੱਸਣੇ ਵੀ ਕਿੰਨੇ ਪੈਂਦੇ ਆ।
ਤੇ ਆ ਜਿਹੜਾ ਰੌਲੇ 'ਚ ਗੱਲ ਪੈ ਗਈ, ਮੈਂ ਕਿਸੇ ਨੂੰ ਗੁੜ ਨਹੀਂ ਦੇ ਰਿਹਾ। ਜਿਹੜੀ ਹਾੜੀ ਸੌਣੀ ਮੈਂ ਪੁੱਛੀ ਸੀ ਨਾ, ਉਹ ਗੁੜ ਕਿਸੇ ਨੂੰ ਵੀ ਨਹੀਂ ਮਿਲਣਾ। ਤੁਸੀਂ ਯਾਰ ਨਵੇਂ ਬੰਦੇ ਆ, ਦੋ ਪੇਸੀਆਂ ਦਿਓ ਉਹਨਾਂ ਨੂੰ, ਉਹ ਇਹਨਾਂ ਨੂੰ ਅੱਗੇ ਮਿਲ ਗਏ। ਨਹੀਂ ਦਿਓ ਜੀ। ਅੱਛਾ ਖਰਾਬ ਹੋਣਗੇ। ਮੋਮੀ ਲਿਫਾਫਾ, ਹਾਂ ਇਹਨਾਂ ਨੂੰ ਦਿਓ ਜੀ। ਤੇ ਇਹ ਇਨਾਮ ਜੀ ਉਹਨਾਂ 2 ਬੰਦਿਆਂ ਨੂੰ ਅਸੀਂ ਦੇ ਰਹੇ ਹਾਂ ਇਸ ਟਾਈਮ। ਇਸ ਗੱਲ ਦੀ ਵੀ ਤਾੜੀ ਬਣਦੀ ਸੀ ਤੇ ਮਾਰਦੇ ਕਿਉਂ ਨਹੀਂ? ਹਾਂਜੀ ਅੱਛਾ ਜੀ। ਅੱਛਾ ਹੁਣ ਨਾ ਜੀ 3 ਫਸਲਾਂ ਦੇ ਬੀਜ ਦੱਸਣੇ ਆ ਜੀ, ਵੀ 3 ਫਸਲਾਂ। ਮੈਂ ਇੱਕ ਮਿਸਾਲ ਦੀ ਗੱਲ ਕਰਦਾ ਬਈ, ਕਣਕ ਬੀਜਣੀ ਹੈ, ਕਿੱਲੇ 'ਚ ਕਿੰਨਾ ਬੀਜ ਆ? ਛੱਟੇ ਦਾ ਪੁੱਛ ਰਿਹਾ ਬਈ। ਵੀ ਸਰੋਂ ਬੀਜਣੀ ਹੈ, ਵੀ ਕੋਈ 3 ਫਸਲਾਂ ਤੁਸੀਂ ਦੱਸ ਦਿਓ। ਚਰੀ ਬੀਜਣੀ, ਪੱਠੇ, 3 ਫਸਲਾਂ ਦੇ ਬੀਜ ਦੱਸਣੇ ਵੀ ਇੰਨਾ ਪੈਣਾ। ਕੋਈ ਬੰਦਾ ਹੱਥ ਖੜਾ ਕਰੇ, ਮੈਂ ਤੁਰ ਕੇ ਆਪੇ ਕੋਲ ਆ ਜਾਊਂਗਾ। ਮੇਰੇ ਲਾਗੇ ਕੋਈ ਬੰਦਾ ਨਾ ਆਵੇ, ਮੈਂ ਤੁਹਾਡੇ ਆਪ ਆ ਜਾਊਂਗਾ ਲਾਗੇ। ਮੈਂ ਹੈਰਾਨ ਇਸ ਗੱਲ ਤੋਂ ਵੀ ਇੰਨੇ ਜ਼ਿਮੀਂਦਾਰ ਬੈਠੇ ਆ। ਤੁਹਾਨੂੰ ਕੀ ਹੈ ਜੀ, ਨੀਂਦ ਆ ਰਹੀ ਜੀ? ਅਸੀਂ ਜੀ ਕਰਦੇ ਨਹੀਂ ਜ਼ਿਮੀਂਦਾਰ। ਅੱਛਾ ਇਹ ਡਾਕਟਰ ਹੈ ਜੀ। ਇਹ ਡਾਕਟਰ ਕੋਈ ਸਰਜਨ ਕੋਈ ਇਦਾਂ ਕਰਕੇ ਆ ਜੀ। ਇਹ ਜ਼ਿਮੀਂਦਾਰਾਂ ਨਹੀਂ ਕਰਦੇ। ਮਾਸ਼ਾਅੱਲਾ, ਤਾੜੀ ਲਾਓ। ਵਾਹ ਵਾਹ। ਅੱਛਾ ਜੀ, ਕਿਹੜੇ ਬੰਦੇ ਨੇ ਹੱਥ ਖੜੇ ਕੀਤੇ ਸੀ ਜੀ? ਬੂਟੇ ਨੇ। ਅੱਛਾ ਚਾਚਾ ਬੂਟਾ ਦੱਸੂਗਾ ਜੀ 3 ਦਾ, ਫਿਰ ਸ਼ਾਹਦ ਦੱਸੂ 3 ਦੇ। ਹਾਂਜੀ ਸ਼ਤਾਲਾ ਜਿਹੜਾ ਬੀਜ ਆ ਜੀ, ਉਹਦਾ 8 ਕਿਲੋ ਬੀਜ ਪੈਂਦਾ ਜੀ ਛੱਟੇ 'ਚ। ਛੱਟੇ 'ਚ। ਠੀਕ ਆ ਜੀ। ਤੇ ਜਿਹੜੀ ਆਪਾਂ ਕਣਕ ਬੀਜਦੇ ਆ ਜੀ, ਇਹਦਾ 1.25 ਮਣ ਦਾਣੇ ਪੈਂਦੇ ਆ ਜੀ ਕਿੱਲੇ 'ਚ, ਛੱਟੇ 'ਚ। ਠੀਕ ਆ ਜੀ। ਜੇ ਅਗਰ ਪੱਠੇ ਬੀਜੀਏ ਗਾਚਾ, ਉਹਦਾ 1 ਮਣ ਪੈਂਦਾ ਜੀ ਕਿੱਲੇ 'ਚ। ਤਾੜੀ ਲਾਓ ਬਾਈ। ਇਹ ਗਾਚੇ ਦਾ ਦੱਸਦੇ ਵੀ ਇਹ ਦੇਸੀ ਗਾਚਾ। ਦੇਸੀ ਗਾਚਾ ਦੇ ਉਹੀ ਪੱਠੇ ਦੱਸਦੇ ਜੀ ਮੈਂ। ਹਾਂ ਗਾਚੇ ਦੀ ਦੇਸੀ ਮੱਕੀ ਲੱਗਦੀ ਹੈ, ਹਾਈਬ੍ਰਿਡ ਪੱਠੇ ਨਾਲ ਬੀਜ ਬੈਠੇ ਹੋ। ਅੱਛਾ ਜੀ ਸ਼ਾਹ ਸਾਹਿਬ ਤੁਸੀਂ ਕੋਈ 3 ਦਾ ਦੱਸ ਦਿਓ, ਇਹਨਾਂ ਤੋਂ ਵੱਖਰੇ ਦੱਸਣਾ ਜੀ। ਜਿਹੜੀ ਹਾਈਬ੍ਰਿਡ ਮਕਈ ਆ ਹਾਂਜੀ। ਉਹਦਾ 10 ਕਿਲੋ ਲੱਗਦਾ। ਚੋਪੇ ਲੱਗਦੇ ਆ ਉਹਦੇ। ਅੱਛਾ ਜੀ ਮੈਂ ਛੱਟਾ ਪੁੱਛਿਆ, ਚਲੋ ਚੋਪੇ ਛੱਟਾ ਨਹੀਂ, ਉਹ ਛੱਟਾ ਹੁੰਦਾ ਹੀ ਨਹੀਂ ਉਹਦਾ। ਠੀਕ ਹੈ ਚੋਪੇ ਜੀ 10 ਕਿਲੋ ਅੱਗੇ ਜੀ। ਚੋਪੇ। ਜਿਹੜੀ ਕਣਕ ਆ ਉਹ 50 ਕਿਲੋ ਤੋਂ 60 ਕਿਲੋ ਲੱਗਦੀ ਹੈ। ਮੌਸਮ ਦਾ ਹਿਸਾਬ ਆ, ਥੋੜਾ ਕੋਈ 10 ਦਿਨ ਲੇਟ ਹੋ ਜਾਓ ਤਾਂ ਤੁਸੀਂ 10 ਕਿਲੋ ਵਧਾ ਉਹ ਤਾਂ ਉਹ 100 ਮਣ ਦੱਸਤੀ ਚਾਚੇ ਨੇ। ਹੋਰ ਤੁਸੀਂ ਪੁੱਛੋ ਫਸਲ ਫਿਰ ਕਿਹੜੀ ਹੈ। ਚਰੀ ਦਾ ਬੀਜ ਕਿੰਨਾ ਪੈਂਦਾ ਜੀ? ਚਰੀ ਦਾ 3 ਕਿਲੋ ਫੀ ਕਨਾਲ ਪੈਂਦਾ, ਜਿੰਨੀਆਂ ਕਨਾਲਾਂ ਉਹ ਹਿਸਾਬ ਜ਼ਰਬ ਦੇ ਲਓ। ਅੱਛਾ ਠੀਕ ਆ। ਤਿਲ ਦਾ ਦੱਸ ਦਿਓ। ਤਿਲੀ ਤਾਂ ਨਹੀਂ ਪਤਾ। ਅੱਛਾ ਤਿਲੀ ਦਾ ਉਧਰ ਦੱਸ ਦੇ। ਇਹ ਜੀ ਚਾਚੇ ਬੂਟੇ ਨੇ ਹਜੇ ਤੱਕ ਦੱਸਿਆ ਜੀ 3। ਤੁਸੀਂ ਹੁਣ ਆਪਣੀਆਂ 3 ਫਸਲਾਂ ਦੱਸਣਾ। ਜੀ ਅਸੀਂ ਵਿੱਚ ਕਟਾਓ ਵੀ ਮਾੜਾ ਜਿਹਾ ਕਰਨਾ। ਨਹੀਂ ਜੀ 3 ਫਸਲਾਂ ਆਪਣੀਆਂ ਦੱਸਣੀਆਂ। ਤੁਸੀਂ ਇੱਕ ਤਿਲੀ ਦੱਸ ਦਿਓ। ਦੱਸਿਆ ਕਰੋ। ਤਿਲੀ ਦਾ ਪੈਂਦਾ ਜੀ 2 ਕਿਲੋ ਵੀ। ਅੱਛਾ ਤਿਲੀ ਦਾ। ਛੱਟੇ ਨਾਲ। ਸਰੋਂ ਦਾ ਦੱਸੋ ਜੀ। ਕਨੌਲਾ ਬੀਜਣਾ ਕਿਸੇ ਨੇ। ਸਰੋਂ ਦਾ ਵੀ 2 ਕਿਲੋ ਪੈਂਦਾ ਜੀ ਵੀ। ਤੁਸੀਂ ਨਾ ਬੋਲੋ ਜੀ ਵਿੱਚ। ਠੀਕ ਹੈ ਜੀ। ਨਾ ਗੁੜ ਤੁਹਾਨੂੰ ਮਿਲਣਾ ਨਾ ਇਹਨੂੰ ਮਿਲਣਾ। ਤੁਸੀਂ ਕਿਹਾ ਜੀ ਚਾਚੇ ਬੂਟੇ ਨੇ ਕਿਹਾ 50 ਕਿਲੋ। ਹਾਂਜੀ। ਜੇ ਕਣਕ ਤੁਸੀਂ ਗੱਡੂਗੇ ਨਾ ਜਨਾਬ ਜੀ ਨਵੰਬਰ ਦੇ ਸ਼ੁਰੂ ਦੇ ਵਿੱਚ ਤਾਂ ਬੀ ਪਊਗਾ 40 ਕਿਲੋ। ਜੇ ਤੁਸੀਂ ਗੱਡੂਗੇ 15 ਨਵੰਬਰ ਤੋਂ ਬਾਅਦ ਫਿਰ ਬੀ ਪਊਗਾ 50 ਕਿਲੋ। ਠੀਕ ਹੈ ਜੀ। ਅੱਛਾ ਜੀ। ਇਹ ਗੱਲ ਨੂੰ ਨਾ ਤੁਸੀਂ ਗੰਦਲਿਆਂ ਕਰ ਦਿੰਦੇ ਆ। ਮੈਂ ਕਹਿੰਦਾ ਗੱਲ ਨੂੰ ਨਖਾਰ ਕੇ ਚਲੋ ਤੁਸੀਂ ਹੁਣ ਇਸ ਤੋਂ ਸੌਖਾ ਕਰ ਦਿਓ ਜੀ। ਜਾਂ ਕਮਾਦ ਕਿੱਲਾ ਲਾਣਾ, ਉਹਦੇ ਵਾਸਤੇ ਬੀ ਰੋਗ ਠੱਲਣਾ ਕਿੰਨਾ ਠੱਲੋਗੇ, ਕਿੰਨੇ ਮਰਲੇ ਠੱਲਣੇ ਆ, ਕਮਾਦ ਕਿੱਲਾ ਲਾਣਾ। ਹੁਣ ਦੱਸੋ ਕੋਈ ਬੰਦਾ ਹੱਥ ਖੜਾ ਕਰਕੇ। ਗੱਲ ਹਰ ਇੱਕ ਨੂੰ ਰੌਲੇ 'ਚ ਪਾ ਦਿੰਦੇ। ਅੱਛਾ ਜੀ ਆਹ ਮੁੰਡਾ ਬੈਠਾ ਜੀ, ਇਹਨੂੰ ਗੁੜ ਨਹੀਂ ਮਿਲਿਆ, ਬਾਕੀਆਂ ਨੂੰ ਸਾਰਿਆਂ ਨੂੰ ਮਿਲ ਗਿਆ। ਚਲੋ ਇਹਨੂੰ ਪੁੱਛਦੇ ਆ। ਹਾਂਜੀ 10 ਮਰਲੇ। ਤਾੜੀ ਲਾ ਬਾਈ। ਕਿੱਲਾ ਕਮਾਦ ਲਾਣਾ ਤੇ 10 ਮਰਲੇ ਤੁਹਾਨੂੰ ਖੜੇ ਕਰਨੇ ਪੈਣੇ ਆ। ਵਾਹ 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 ਸਵਾਦ ਆ ਗਿਆ। ਅੱਛਾ ਜੀ ਅਸੀਂ ਜੀ ਬੜੇ ਸ਼ੁਕਰਗੁਜ਼ਾਰ ਆ ਆਪਣੇ ਭਰਾਵਾਂ ਦੇ ਜਿਹੜੇ ਅੱਜ ਦੀ ਮਹਿਫਲ ਦੇ ਵਿੱਚ, ਅੱਜ ਦੀ ਸਾਥ ਦੇ ਵਿੱਚ, ਅੱਜ ਦੀ ਰੌਣਕ ਦੇ ਵਿੱਚ ਜਿਨ੍ਹਾਂ ਨੇ ਖਸੂਸੀ ਟਾਈਮ ਦਿੱਤਾ, ਰਾਤ ਦਾ ਟਾਈਮ। ਮੈਂ ਅਖੀਰ ਦੇ ਉੱਤੇ ਇੱਕ ਮਾਫੀ ਮੰਗਣੀ ਹੈ ਵੀ ਅਸੀਂ ਤੁਹਾਨੂੰ ਕਹਿੰਦੇ ਰਹੇ ਵੀ ਅਖੀਰ ਤੇ ਤੁਹਾਨੂੰ ਅਸੀਂ ਬਈ ਕੁਛ ਹੈ ਇੱਕ ਪ੍ਰੋਗਰਾਮ ਤੁਹਾਨੂੰ ਦਿਖਾਣਾ ਸੀ, ਉਹ ਜਿਨ੍ਹਾਂ ਨੇ ਕਰਨਾ ਸੀ ਨਾ ਉਹ ਰਾਤ ਦਾ ਟਾਈਮ ਸੀ, ਉਹ ਪਹੁੰਚ ਨਹੀਂ ਸਕੇ। ਇਸ ਗੱਲ ਦੀ ਮਾਫੀ ਹੈ। ਤੇ ਅਗਲੇ ਪ੍ਰੋਗਰਾਮ ਦੇ ਵਿੱਚ ਇਨਸ਼ਾਅੱਲਾ ਉਹ ਆਣਗੇ ਤਾਂ ਅਸੀਂ ਉਹ ਤੁਹਾਨੂੰ ਉਹ ਦਿਖਾਵਾਂਗੇ, ਉਹ ਪੁਰਾਣੀ ਦਾਸਤਾਨ ਤੁਹਾਨੂੰ ਚੇਤੇ ਕਰਾਵਾਂਗੇ। ਤੇ ਉਹਨਾਂ ਦੀ ਉਡੀਕ ਦੇ ਵਿੱਚ ਅਸੀਂ ਚਾਹ ਚੂ ਪੀ ਕੇ ਤੇ ਬੈਠੇ ਸੀ। ਹੁਣ ਪਤਾ ਲੱਗਿਆ ਵੀ ਉਹ ਪਹੁੰਚ ਨਹੀਂ ਸਕਦੇ, ਵੀ ਅਗਲੇ ਪ੍ਰੋਗਰਾਮ ਦਾ ਉਹਨਾਂ ਨੇ ਕਹਿ ਦਿੱਤਾ। ਅਸੀਂ ਜੀ ਤੁਹਾਡੇ ਕੋਲੋਂ ਸਲਾਹ ਵੀ ਲਵਾਂਗੇ ਵੀ ਅਸੀਂ ਹਜੇ ਨਵਾਂ ਸ਼ੁਰੂ ਕੀਤਾ ਵੀ ਇਹਦੇ ਵਿੱਚ ਜਿਵੇਂ ਅੱਗੇ ਰਾਣਾ ਸਾਹਿਬ ਨੇ ਗੱਲ ਕੀਤੀ ਆ ਵੀ ਕੀ ਅਦਲੀ ਬਦਲੀ ਹੋਣੀ ਚਾਹੀਦੀ, ਵੀ ਕੀ ਸ਼ੈਵਾਂ ਇਹਦੇ ਵਿੱਚ ਹੋਣੀਆਂ ਚਾਹੀਦੀਆਂ, ਵੀ ਕਿਹੜੀਆਂ ਸ਼ੈਵਾਂ ਇਹਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ। ਤੇ ਇਦਾਂ ਕਰਕੇ ਸਾਨੂੰ ਸਲਾਹ ਦਿਓ। ਇਹਦਾ ਨਾਂ ਵੀ ਆਪਾਂ ਰੱਖਣਾ ਇਸ ਪ੍ਰੋਗਰਾਮ, ਇਸ ਸਾਥ ਦਾ, ਇਸ ਰੌਣਕ ਦਾ, ਇਸ ਚਾਰ ਯਾਰੀ ਦਾ, ਇਸ ਦਿਲ ਪਛੌਰੀ ਦਾ ਆਪਾਂ ਨਾਂ ਰੱਖਣਾ। ਵੀ ਜਿੱਦਾਂ ਬੰਦੇ ਹੁਣ ਉਦਾਸ ਹੋਏ ਪਏ ਆ ਸਾਡੇ ਪਿੰਡਾਂ ਵਾਲੇ, ਪਿੰਡਾਂ ਦੇ ਵਿੱਚ ਇਹ ਸ਼ੈਵਾਂ ਅਸੀਂ ਦੁਬਾਰਾ ਤੋਂ ਲਿਆ ਕੇ ਵੀ ਕੋਈ ਬੰਦਾ ਫਿਲਮ ਦੇਖੇ ਉਹਦਾ ਟਾਈਮ ਖਰਾਬ ਨਾ ਹੋਵੇ, ਉਹਨੂੰ ਸਿੱਖਣ ਨੂੰ ਵੀ ਕੋਈ ਸ਼ੈ ਲੱਭੇ। ਫਿਰ ਜਿੱਦਾਂ ਬੰਦੇ ਉਦਾਸ ਆ ਵੀ ਉਹਨਾਂ ਦੇ ਮੂੰਹ ਦੇ ਉੱਤੇ ਰੌਣਕ ਵੀ ਆਵੇ। ਤੇ ਅਸੀਂ ਇਨਸ਼ਾਅੱਲਾ ਤਾਲਾ ਜਿਹੜਾ ਅਗਲਾ ਪ੍ਰੋਗਰਾਮ ਹੋਊਗਾ ਨਾ ਉਹਦੇ 'ਚ ਅਸੀਂ ਪੂਰਾ ਪੱਕਾ ਹੱਥ ਪਾ ਕੇ ਬੰਦੋਬਸਤ ਕਰਕੇ ਤੇ ਪੂਰੀ ਰੌਣਕ ਲਾਵਾਂਗੇ। ਕਿਉਂ ਜੀ ਇਦਾਂ ਹੀ ਆ? ਲਾਓ ਜੀ ਤਾੜੀ ਲਾਓ ਜੀ। ਜਿਉਂਦੇ ਵਾਸਤੇ ਰਹੋ ਜੀ। ਤੇ ਬੜੀ ਮਿਹਰਬਾਨੀ ਜੀ ਤੁਹਾਡੀ ਸਾਰੇ ਭਰਾਵਾਂ ਦੀ ਵੀ
ਤੇ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਤੁਹਾਨੂੰ ਦੱਸਾਂਗੇ, ਸੱਦਾਂਗੇ ਤਾਂ ਉਹ ਰੌਣਕ ਵਧਾਵਾਂਗੇ ਇਨਸ਼ਾਅੱਲਾ। ਤੇ ਅੱਜ ਜਿਵੇਂ ਕਹਿ ਲਓ ਵੀ ਫਿਲਮ ਹੁਣ ਸਾਡੀ ਇੱਥੇ ਮੁੱਕ ਗਈ, ਪ੍ਰੋਗਰਾਮ ਮੁੱਕ ਗਿਆ। ਤੇ ਜਿੱਥੇ ਰਹੋ ਸੁਖੀ ਰਹੋ, ਤੰਦਰੁਸਤ ਰਹੋ, ਦੁਆਵਾਂ ਦਿੰਦੇ ਰਹੋ ਇੱਕ ਦੂਏ ਨੂੰ। ਤੇ ਜਿਉਂਦੇ ਵਸਦੇ ਰਹੋ ਜੀ। ਬੜੀ ਮਿਹਰਬਾਨੀ, ਬਟਨ ਦੱਬ ਲਓ, ਲਾਓ ਤਾੜੀ ਜੀ।